ਲਓ ਜੀ, ਹੁਣ ਅਸੀਂ ਪਹੁੰਚ ਗਏ ਹਾਂ ਮਲਕਾ ਹਾਂਸ। ਮਲਕਾ ਹਾਂਸ ਉਹ ਜਗ੍ਹਾ ਹੈ ਜਿੱਥੇ ਪੀਰ ਵਾਰਿਸ ਸ਼ਾਹ ਨੇ ਬਹਿ ਕੇ ਤੇ ਹੀਰ ਵਾਰਿਸ ਸ਼ਾਹ ਲਿਖੀ ਸੀ। ਅਸੀਂ ਉਸ ਜਗ੍ਹਾ ਤੇ ਆ ਗਏ ਹਾਂ, ਉਸ ਪਿੰਡ 'ਚ ਮੌਜੂਦ ਹਾਂ ਤੇ ਸਾਡੇ ਨਾਲ ਸਰੋਇਆ ਸਾਹਿਬ, ਜ਼ੇਬੀ ਹੰਜਰਾ ਭਾਈ ਤੇ ਸਰਦਾਰ ਆਏ ਨੇ, ਮਹਿਮਾਨ ਆਏ ਨੇ ਬਾਹਰੋਂ। ਇਧਰ 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 ਹੀ ਨਹੀਂ ਹੋਏਗਾ ਤਾਂ ਗਵਾਚਾਂਗੇ ਵੀ ਨਾ। ਮੈਂ ਇਹ ਉਹੀ ਮੈਂ ਕਹਿਣਾ ਹੈ, ਜੇ ਕੋਈ ਗਲਤ ਜਾਵਾਂਗੇ ਤਾਂ ਗਵਾਚਾਂਗੇ, ਨਹੀਂ ਪਹੁੰਚ ਠੀਕ ਆ, ਉਂਝ ਅਸੀਂ ਠੀਕ ਆ। ਹਾਂਜੀ ਹਾਂਜੀ, ਇੱਧਰ ਹੀ ਇੱਧਰ ਹੀ, ਇਹ ਨਾਲ ਹੀ ਸੱਜੇ ਹੱਥ ਪਹੁੰਚ ਗਿਆ। ਬਿਲਕੁਲ ਜੀ। ਦੱਬਾ ਤੜਕਾ ਪੈ ਗਿਆ। ਦੱਬਾ ਤੜਕਾ ਕਿੱਦਾਂ ਮੰਨ ਲਿਆ ਤੁਸੀਂ ਉਹਨੂੰ ਬੈਠਾ ਰਿਹਾ ਲੱਤ ਮੇਰੇ ਖਾ ਗਈ। ਉਹ ਅੱਛਾ ਮੈਂ ਕਿਹਾ ਫਿਰ ਦੱਬਾ ਤੜਕਾ ਪਿਆ। ਦੇਖੋ ਜੀ, ਹਾਂ ਸਿਆਣੇ ਕਹਿੰਦੇ ਆ ਵੀ ਆਪ ਦੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਗੁਣ ਕਰ ਜੋ ਕਿ ਜਿਹੜਾ ਦੇਖ ਕਿੰਨੀਆਂ ਮਸੀਤਾਂ ਸਾਡੀਆਂ ਹੈ, ਪਰ ਇੱਥੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ। ਬਿਲਕੁਲ ਬਾਬੇ ਵਾਰਿਸ ਸ਼ਾਹ ਦੇ ਨਾਮ ਨਾਲ ਜੁੜੀਏ, ਘਰ ਰੱਬ ਦਾ। ਸਾਜੋ ਆਜੋ ਜਾਮਿਆ ਮਸਜਿਦ ਸੈयद ਵਾਰਿਸ ਸ਼ਾਹ। ਆਜੋ ਜੀ ਜੀ, ਮੈਂ ਆ ਰਿਹਾ ਜੀ। ਉਦੋਂ ਦੀ ਮਸਜਿਦ ਉਦੋਂ ਦੀ ਬਣੀ ਹੋਈ। ਤੁਸੀਂ ਉਹਦੀ ਦੇਖੋ ਨਾ ਥੱਲੇ ਕਿੱਥੇ ਤੱਕ ਚਲੇਗੀ ਮਸਜਿਦ, ਬੰਦੇ ਕਿੰਨੇ ਉੱਚੇ ਆ ਗਏ ਨੇ। ਇੱਥੇ ਜਿਸ ਜਗ੍ਹਾ ਤੇ ਬਹਿ ਕੇ ਲਿਖੀ ਗਈ ਹੈ ਨਾ, ਉਹ ਜਗ੍ਹਾ ਵੀ ਬਹਾਨੇ ਆ। ਸਾਹਮਣੇ ਠੀਕ ਉਹੀ ਹੈ ਬਿਲਡਿੰਗ, ਉਹੀ ਹੈ ਜੀ, ਜੇ ਮੈਂ ਗਲਤ ਨਹੀਂ ਹਾਂ। ਪਿਓਰ ਹੈ ਜੀ, सेम जी। ਕੋਈ 19 ਸਾਲਾਂ ਤੋਂ ਬਿਲਡਿੰਗ ਉਸ ਤਰ੍ਹਾਂ ਹੀ ਨਹੀਂ सेम है जी सर जी, सेम है। एक शाही मस्जिद है, शाही मस्जिद शाही मस्जिद। दौर दी शाही मस्जिद है। ਅੱਛਾ वारिस शाह तो बहुत बाद है जिथे तशरीफ ले आए ने। ਅੱਛਾ ਬਾਬਾ ਵਾਰਿਸ ਸ਼ਾਹ ਬਹੁਤ ਬਾਅਦ ਚ ਆਏ। बाद च आए ने ते आके इत्थे ना इमामत भी करांदे रहे ने ते अपना उन्होंने वो भी जेड़ा शायरी भी कीती। ਸ਼ਾਇਰੀ हां जी, ਤੁਸੀਂ ਇੱਥੋਂ ਦੇ ਰਹਿਸ਼ੀ इस तो रहशी में साहब वाइस चेयरमैन भी हैं इस शहर ਸ਼ਹਿਰ ਕੀ ਨਾਮ ਤੁਹਾਡਾ ਜੀ? मारशान मोहम्मद। ਮਾਰ ਸ਼ਾਨ ਮੁਹੰਮਦ। ਤੇ ਇੱਥੇ ਹੋਰ ਵੀ ਲੋਕ ਆਉਂਦੇ ਹੋਣੇ ਨੇ ਕਾਫੀ ਦੂਰ ਦੂਰ, ਹੈ ਨਾ ਜੀ? बहुत काफी अपने मशरकी पंजाब के लोग काफी आते हैं। ये सामने का क्या हाल है सर? ठीक जी, क्षेत्र में ठीक है, सब खैरियत है? कितने गए? ਮਸੀਤੇ ਖੜੇ ਆਪਾਂ। ਅੱਛਾ ਜੀ, ਅਸੀਂ ਇਸ ਟਾਈਮ ਖੜੇ ਆ ਮਲਕਾ ਹਾਂਸ ਦੇ ਵਿੱਚ। ਮਲਕਾ ਹਾਂਸ ਦੇ ਵਿੱਚ ਜਿਹੜੀ ਮਸਜਿਦ ਆ ਬਾਬੇ ਵਾਰਿਸ ਸ਼ਾਹ ਦੀ, ਘਰ ਰੱਬ ਦਾ, ਤੇ ਯਾਦ ਨਾਮ ਜੁੜਿਆ ਬਾਬੇ ਵਾਰਿਸ ਸ਼ਾਹ ਨਾਲ, ਇਸ ਰੱਬ ਦੇ ਘਰ ਦਾ। ਮਸਜਿਦਾਂ ਤਾਂ ਇੱਥੇ ਬਹੁਤ ਆ, ਪਰ ਜਿਹੜੀ ਜੁੜੀ ਬਾਬੇ ਵਾਰਿਸ ਸ਼ਾਹ ਦੇ ਨਾਂ ਨਾਲ, ਉੱਥੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਆ। ਹੁਣ ਕੈਨੇਡਾ ਤੋਂ ਸਰਦਾਰ ਆਏ ਆ ਤੇ ਭੈਣ ਜੀ ਖਲੋਤੇ ਆ, ਤੇ ਸਿਰਫ ਉਹ ਦੇਖਣ ਵਾਸਤੇ, ਦੀਦ ਕਰਨ ਵਾਸਤੇ ਵੀ ਬਾਬਾ ਜੀ ਨੇ ਕਿੱਥੇ ਬਹਿ ਕੇ। ਉਹ ਹੁਣ ਦਿਖਾਓ ਉਹਨਾਂ ਨੂੰ। ਹਾਂ ਉਹ ਵੇਖੋ ਪਿੱਛੇ ਤੁਹਾਡੇ ਲਿਖਿਆ, ਕੀ ਲਿਖਿਆ ਉਹ ਸਾਹਮਣੇ ਉਰਦੂ ਚ ਪੜੋ। ਹਾਂ ਤਾਰੀਖੀ ਹੁਜਰਾ ਹਜ਼ਰਤ ਸੈयद ਵਾਰਿਸ। ਹਾਂ, ਜਿੱਥੇ ਜਿਸ ਹੁਜਰੇ ਚ ਬਹਿ ਕੇ ਲਿਖੀ ਹੈ। ਹਾਂ ਐਂ ਤੀਰ ਬਣਿਆ। ਚਲੋ ਜੇ ਕਿਸੇ ਦਾ ਤਰਲਾ ਮਾਰਨਾ ਪਿਆ ਤਾਂ ਵੀ ਕਰ ਲੈਂਦੇ ਆ। ਹੈ ਕੋਈ ਬੰਦਾ ਭਾਜੀ ਇੱਥੇ? ਨਹੀਂ ਇਧਰ ਤੇ ਜਾ ਸਕਦੇ ਹਾਂ। ਵਾਹ ਭਾਈ ਵਾਹ, ਠੀਕ ਹੋ ਗਿਆ। ਲਓ ਜੀ ਸਰੋਇਆ ਸਾਹਿਬ, ਹੁਜਰਾ ਸਾਹਿਬ, ਹੁਜਰਾ ਸ਼ਰੀਫ ਆ ਗਿਆ। ਜਿਸ ਜਗ੍ਹਾ ਤੇ ਬਹਿ ਗਿਆ। ਅੱਛਾ, ਇਹਦੇ ਥੱਲੇ ਤੈਅ ਖਾਨਾ ਹੈ? ਅੱਛਾ ਜੀ। ਹਾਂਜੀ, ਜਿਹੜੀ ਬੇਸ ਆਓ ਵੇਖੋ, ਚੱਲਦੇ ਚਲੋ। ਮੈਂ ਸਦਕੇ ਜਾਵਾਂ, ਮੈਂ ਕੁਰਬਾਨ ਜਾਵਾਂ, ਬੜੀ ਵੱਡੀ ਯਾਦ ਆ ਲਓ। ਇਹ ਹੁਣ ਮੈਂ ਕੁਝ ਕਲਾਸ ਨੂੰ ਲੱਗੀ ਸ਼ਾਇਦ ਲਾਈਟਾਂ ਨੂੰ, ਤਾਂ ਥੱਲੇ ਕਿਤੇ ਹੱਥ ਵੱਜਦਾ ਹੈ ਤਾਂ ਮਾਰ ਲਿਆ ਜੇ। ਆ ਜਾਓ। ਲਓ ਜੀ, ਇਹ ਉਹ ਜਗ੍ਹਾ ਜਿਸ ਜਗ੍ਹਾ ਤੇ ਬੈਗ ਲਿਖੀ ਗਈ ਹੈ। ਅੱਛਾ ਜੀ। ਹਾਂ, ਇੱਕ ਘੁਮਾ ਕੇ ਇਧਰੋਂ ਤੁਸੀਂ ਦਿਖਾਓ ਇੱਥੇ। ਇਹ ਬੰਦੇ ਦਾ ਲੇਟਣਾ ਸਹੀ ਹੈ, ਤਕਰੀਬਨ ਥੋੜੀ ਜੀ ਵੱਧ ਹੋਏਗੀ ਮਾੜੀ ਜੀ। ਹਾਂਜੀ, ਆ ਜਾਓ। ਅੱਛਾ ਜੀ, ਮੈਂ ਇੱਥੇ ਥੋੜੀ ਜੀ ਗੱਲ ਦੱਸਾਂ, ਤੁਸੀਂ ਵੀ ਇੱਥੇ ਲੱਗ ਗਿਆ ਨਾਲ ਇੱਧਰ। ਮੈਂ ਇੱਥੇ ਗੱਲ ਦੱਸਾਂ, ਸਰਦਾਰ ਜੀ ਖਲੋਤੇ ਕੋਲ, ਕਿ ਸਾਡੇ ਇੱਥੇ ਜਿੰਨੇ ਔਲੀਆ ਅੱਲਾ, ਸਾਧੂ ਸੰਤ ਫਕੀਰ ਅੱਲਾ ਦੇ ਵਲੀ ਗੁਜ਼ਰੇ ਆ ਨਾ ਜੀ, ਆ ਜਿਹੜਾ ਹੁਜਰਾ ਨਾ, ਉਹਨਾਂ ਦੇ ਦਰਬਾਰ ਸ਼ਰੀਫ ਦੇ ਨਾਲ ਜ਼ਰੂਰ ਹੋਊਗਾ। ਸਾਹੀਵਾਲ ਦੇ ਵਿੱਚ ਬਾਬਾ ਮਸਤ ਜੀ,
ਰਹਿਮਤੁल्लाह ਅਲੈਹ, ਆ ਬਾਬਾ ਵਾਰਿਸ ਸ਼ਾਹ ਦਾ, ਬਾਬੇ ਫਰੀਦ ਦਾ, ਜਿੰਨੇ ਵੀ ਸੀ ਉਹ ਕੀ ਕਰਦੇ ਸੀ, ਮਿੱਟੀ ਦੇ ਅੰਦਰ ਭੌਰਾ ਬਣਾ ਕੇ ਨਾ, ਜ਼ਮੀਨ ਦੇ ਅੰਦਰ ਭੌਰਾ, ਉਹਦੇ 'ਚ ਬਹਿ ਕੇ ਬਾਤ, ਕਿਉਂ ਵੀ ਸਾਨੂੰ ਕੋਈ ਤੰਗ ਨਾ ਕਰੇ, ਸਾਨੂੰ ਕੋਈ ਆ ਕੇ ਨਾ ਉਹ ਸਾਡੇ ਗਿਆਨ ਦੇ ਵਿੱਚ ਜਦੋਂ ਬਹਿੰਦੇ ਸੀ ਵੀ ਸਾਨੂੰ ਆ ਕੇ ਕੋਈ ਦਖਲ ਅੰਦਾਜ਼ੀ ਨਾ ਕਰੇ, ਵੀ ਜਦੋਂ ਉਹ ਉਹਦੀ ਹੋਣੀ 'ਚ ਹੋ ਕੇ ਬਹਿੰਦੇ ਸੀ। ਤੇ ਜਿਹੜੀ ਫਿਰ ਕਿਤਾਬ ਬਾਬਾ ਜੀ ਨੇ ਲਿਖੀ ਆ, ਇਹ ਕੋਈ ਕਿਤਾਬ ਥੋੜੋ, ਇਹ ਤਾਂ ਉਹ ਹੋਣੀ 'ਚ ਬਹਿ ਕੇ ਲਿਖੀ ਹੈ, ਇਹਦੇ 'ਚ ਗੱਲ ਹੋ ਰਹਾ, ਇਹਦੇ 'ਚ ਸੁਨੇਹਾ ਹੋ ਰਹਾ, ਇਹ ਤਾਂ ਤਬਲੀਗ ਕੀਤੀ ਹੈ। ਹੀਰ ਰਾਂਝੇ ਦੇ ਨਾਮ ਤੇ ਦੁਨੀਆ ਸੁਧਾਰਤੀ। ਹਾਂ, ਸਮਝਣ ਵਾਲੇ ਅੱਜ ਵੀ ਇਹਦੇ ਤੋਂ ਸਬਕ ਸਮਝਦੇ ਆ, ਸਾਰਾ ਕੁਝ ਆ। ਇਹ ਪੜ੍ਹੇ ਲਿਖੇ ਲੋਕਾਂ ਵਾਸਤੇ ਮੈਂ ਇਹ ਦੱਸਦਾ ਹੁੰਦਾ ਵਾਂ ਕਿ ਲੋਕ ਅੱਜ ਦੇ ਲੋਕ ਜਾਣਦੇ ਨੇ ਸ਼ੈਕਸਪੀਅਰ ਨੂੰ। ਹਾਂਜੀ, ਸ਼ੈਕਸਪੀਅਰ ਬਾਬਾ ਵਾਰਿਸ ਸ਼ਾਹ ਨੂੰ ਅੱਜ ਦੇ ਦੌਰ ਦਾ ਤੇ ਉਸ ਵੇਲੇ ਦੇ ਦੌਰ ਦਾ ਤੇ ਆਉਣ ਵਾਲੇ ਦੇ ਦੌਰ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈ। ਨਹੀਂ ਸ਼ੇਖ ਮੈਂ ਇਹ ਗੱਲ ਕਹਿਣਾ, ਦੁਨੀਆ ਜਿਹੜੀ ਨਹੀਂ ਜਾਣਦੀ ਬਾਬਾ ਜੀ ਨੂੰ, ਅੱਛਾ, ਉਹਨਾਂ ਦੀ ਆਸਾਨੀ ਵਾਸਤੇ ਇਹ ਗੱਲ ਕਹੀ ਜਾਂਦੀ ਹੈ ਕਿ ਬਈ ਉਸ ਵੇਲੇ ਤੇ ਉਹ ਕੌਣ ਆ ਬਈ? ਕੌਣ? ਉਹ ਬੰਦਾ ਜਿਹਦਾ ਨਾਮ, ਹਾਂ ਵੇਖ ਲਓ ਜੀ, ਦੱਸੋ ਜੀ ਸ਼ੇਖੂ ਦਾ ਨਾਮ ਦੱਸੋ, ਸ਼ੈਕਸਪੀਅਰ ਦਾ ਨਾਮ ਦੱਸੋ ਕਿ ਸ਼ੈਕਸਪੀਅਰ ਕੌਣ ਹੈ? ਸ਼ੇਕਸਪੀਅਰ ਇੱਕ ਰਾਈਟਰ ਹੈ ਅਰਬ ਦਾ, ਬਹੁਤ ਵੱਡਾ। ਉਹਨੇ ਕਈ ਖਲਾਸੇ ਲਿਖੇ ਨੇ, ਕਈ ਗੱਲਾਂ ਬਾਤਾਂ ਲਿਖੀਆਂ, ਲੋਕ ਉਹਨੂੰ ਬੜਾ ਵੱਡਾ ਰਾਈਟਰ ਮੰਨਦੇ ਨੇ। ਅੱਛਾ, ਤਗੜਾ। ਇਹਨੇ ਕਿਹਾ ਵਿਕਾਸ ਨੇ ਕਿ ਬਾਬਾ ਜੀ ਵਾਰਿਸ ਸ਼ਾਹ ਰਹਿਮਤੁल्लाह ਅਲੈਹ ਕਿ ਆਪਣੇ ਦੌਰ ਦੇ ਸ਼ੇਖ ਸ਼ੈਕਸਪੀਅਰ ਉਹਦੇ ਉੱਤੇ ਮੈਂ ਕਿਹਾ ਜੀ ਤੂੰ ਇਹ ਮੁਕਾਬਲਾ ਗਲਤ ਕੀਤਾ। ਹਾਂ, ਬਟ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕਾਂ ਨੂੰ ਨਹੀਂ ਪਤਾ। ਅੱਛਾ ਜੀ, ਗੱਲ ਗਾਹ ਤੋਰਦੇ ਆ ਕਿ ਉਹ ਜਿਹੜਾ ਸੁਨੇਹਾ ਸੀ, ਉਹ ਜਿਹੜਾ ਗਾਹਾਂ ਅਸੀਂ ਗਾਹਾਂ ਪਹੁੰਚਾ ਰਹੇ ਆ, ਬਾਬਾ ਵਾਰਿਸ ਸ਼ਾਹ ਨੇ ਜਿਹੜਾ ਹੀਰ ਵਾਰਿਸ ਸ਼ਾਹ ਦੀ ਸ਼ਕਲ ਦੇ ਵਿੱਚ ਦਿੱਤੀ, ਉਹ ਤਬਲੀਗ ਕੀਤੀ, ਉਹ ਇੱਕ ਅਗਾਂਹ ਕੌਮ ਨੂੰ ਬੜੀ ਵੱਡੀ ਨਿਯਮਤ ਦਿੱਤੀ ਹੈ। ਤੇ ਉਹ ਕਹਿੰਦੇ ਵੀ ਇੱਥੇ ਬਹਿ ਕੇ ਲਿਖੀਏ। ਮੇਰਾ ਦਿਲ ਕਰਦਾ ਮੈਂ ਇੱਥੋਂ ਹੇਠਾਂ ਸਾਰੀ ਥਾਂ ਚੁੰਮਾਂ ਵੀ ਪੀਰ ਵਾਰਿਸ ਸ਼ਾਹ ਨੇ ਇੱਥੇ ਬਹਿ ਕੇ ਉਹ ਦਾਸਤਾਨ ਲਿਖੀ। ਸਿਆਣੇ ਕਹਿੰਦੇ ਆ ਵੀ ਗੱਲ ਹੁੰਦੀ ਹੱਡ ਬੀਤੀ ਜਗ ਬੀਤੀ ਨਹੀਂ। ਬਾਬਾ ਜੀ ਨੇ ਜਿਹੜੀ ਗੱਲ ਹੱਡ ਬੀਤੀ ਲਿਖੀ ਆ ਜਾਂ ਜਿੱਦਾਂ ਲਿਖੀ ਹੈ, ਕਈ ਵਾਰਿਸ ਸ਼ਾਹ ਦਾ ਥੋੜਾ ਜਿਹਾ ਸਾਡੇ ਨਾ ਤੇ ਮਗਾਲਤੇ 'ਚ ਅਸੀਂ ਚਲੇ ਗਏ, ਸਬਰ ਹੋਰ ਚਲਾ ਗਿਆ। ਨਹੀਂ ਤੇ ਜਿਹੜੀ ਉਹ ਕਿਤਾਬ ਆ ਨਾ, ਉਹ ਕਿਤਾਬ ਤਾਂ ਇਨਸਾਨੀਅਤ ਦੀ, ਬੰਦਿਆਈ ਦੀ ਤੇ ਬੰਦੇ ਨੂੰ ਦਰੁਸਤ ਕਰਦੀ ਹੈ। ਐਸਾ ਉਹਦੇ ਵਿੱਚ ਐਸਾ ਸੁਨੇਹਾ। ਤੇ ਅਸੀਂ ਜੀ ਹੁਣ ਬਾਹਰ ਜਾ ਕੇ ਬਾਕੀ ਗੱਲ ਕਰਾਂਗੇ। ਗਰਮੀ ਹੋ ਗਈ? ਨਹੀਂ, ਗਰਮੀ ਨਹੀਂ ਹੋ ਗਈ। ਅਸੀਂ ਫਿਰ ਹੁਣ ਆਪਣਾ ਮੋਬਾਈਲਾਂ ਨੂੰ ਬੰਦ ਕਰਕੇ ਥੋੜਾ ਜਿਹਾ ਸਕੂਨ ਨਾਲੇ ਲੈਣਾ। ਆ ਜਾਓ ਅਸੀਂ ਥੋੜਾ ਜਿਹਾ ਸਰੂਰ ਸਕੂਨ ਲੈਣਾ। ਬੰਦ ਕਰਿਓ। ਆ ਦੇਖੋ ਜੀ, ਘਰ ਉਧਰੋਂ ਉੱਚੇ ਹੋ ਗਏ, ਵਿਹੜਾ ਉੱਚਾ ਹੋ ਗਿਆ, ਪਰ ਮਸਜਿਦ ਹਲੇ ਤੱਕ ਆ ਇੰਨੀਆਂ ਪੌੜੀਆਂ ਲੱਥ ਕੇ ਇਹਦੇ ਵਿੱਚ ਆ ਸੇਨ ਆ ਮਸਜਿਦ ਦਾ, ਵੀ ਹਲੇ ਤੱਕ ਉਹੀ ਪੁਰਾਣੀ ਇਮਾਰਤ ਬਣੀ, ਰੱਬ ਦਾ ਘਰ ਆ ਉਹੀ, ਜਿੱਥੇ ਬਾਬਾ ਵਾਰਿਸ ਸ਼ਾਹ ਨਮਾਜ਼ ਪੜ੍ਹਦਾ ਸੀ। ਇੱਥੋਂ ਫਿਰ ਇੱਕ ਦੋ ਪੌੜੀ ਉਤਰ ਕੇ ਇੱਥੋਂ ਫਿਰ ਗਾਹਾਂ ਡੂੰਗਾ ਬੰਦੇ ਨਮਾਜ਼ ਪੜ੍ਹ ਰਹੇ ਮਾਸ਼ਾ। ਹਲੇ ਤੱਕ ਛੋਟੇ ਬੂਹੇ ਲੱਗੇ, ਛੋਟੇ ਬੂਹੇ ਲੱਗੇ ਹਲੇ ਤੱਕ ਪੁਰਾਣੇ ਵਕਤਾਂ ਦੇ। ਉੱਤੇ 3 ਗੁੰਬਦ ਬਣੇ ਆ, 3 ਖਾਨੇ ਬਣੇ ਮਸਜਿਦ ਦੇ। ਆ ਵੀ ਮਸਜਿਦ ਦਾ ਹਿੱਸਾ, ਨਾਲ ਬਾਲਾਂ ਦੇ ਬਹਿਣ ਨੂੰ, ਮਦਰਸਾ ਪੜ੍ਹਨ। ਆਪ ਤੱਕ ਉਮਰ ਕਿੱਥੋਂ ਦਿਖਾਈ ਇਹ ਬਜ਼ੁਰਗ ਕਹਿ ਰਹੇ ਨੇ ਕਿ ਜੀ ਇਹ ਮਸਜਿਦ ਦੇ ਹਾਂਜੀ ਮੈਂ ਮਰਜ਼ੀ ਸਾਈਡ ਤੇ ਹੋ ਜਾਓ ਤੁਸੀਂ, ਜੀ ਦੱਸੋ ਜੀ ਆਪਣਾ ਸੁਰੇਸ਼ ਸਾਹਿਬ। ਪੈਰਿਆ ਸੂਰਜ ਅੱਖਾਂ ਜੀ, ਉੱਥੇ ਹੋ ਜਾਓ, ਸਾਈਡ ਤੇ ਹੋ ਜਾਓ। ਇਹ ਗੁੰਮਤ ਦੇ ਅੱਗੇ ਆ ਜਾਓ ਨਾ,
ਅੱਛਾ ਆਜੋ 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 ਹਾਂਜੀ ਇਹਨਾਂ ਦੇ ਉਠਾ ਚੈੱਕ ਕਰੋ ਤੁਸੀਂ ਸੁਰੋਇਆ ਸਾਹਿਬ ਕੋਈ ਫਰਕ ਕਿਸੇ ਗੁੰਬਜ ਤੁਹਾਨੂੰ ਮਹਿਸੂਸ ਹੋਵੇ ਹਾਂਜੀ ਹੈਗਾ ਆਏਗਾ ਕਿਹੜੇ ਚ ਇਹ ਵਾਲੇ ਪਹਿਲੇ ਚ ਹੀ। ਇਹ ਪਾਕਿਸਤਾਨ ਤੋਂ ਚੰਦ ਅਰਸਾ ਯਾਨੀ ਕਿ ਚੰਦ ਸਾਲ ਪਹਿਲੇ ਕਹਿੰਦੇ ਨੇ ਡਿੱਗ ਪਿਆ ਸੀ ਉਧਰ ਦਿਖਾਓ ਹਾਂਜੀ ਤੇ 750 ਸਾਲ ਪਹਿਲੇ ਦਾ ਉਠਾ ਵੇਖੋ ਗੁੰਬਦਾਂ ਦਾ ਹਾਂਜੀ ਤੇ ਮਿਸਤਰੀਆਂ ਕੋਲੋਂ ਹਾਲਾਂਕਿ ਬਣਿਆ ਹੋਇਆ ਸੀ ਹਾਂ ਸਾਹਮਣੇ ਨਕਲ ਦੇਖ ਕੇ ਨਹੀਂ ਬਣਾ ਸਕੇ। ਤੇ ਉਹਦੇ ਜਿੰਨਾ ਉਠਾ ਨਹੀਂ ਆਇਆ ਹਾਏ 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 ਉਹ ਤੁਸੀਂ ਜ਼ਰਾ ਗੌਰ ਕਰ ਲਓ ਇਹਨਾਂ ਦੇ ਜੋ ਇਹਨਾਂ ਦੋ ਗੁੰਬਦਾਂ ਦਾ ਉਠਾਇਆ ਉਹਦਾ ਉਠਾ ਇਹ ਤੁਹਾਡਾ ਨਾਮ ਕੀ ਹੈ ਜੀ ਮੁਹੰਮਦ ਖਾਲਿਦ ਜੀ ਜੀ ਖਾਲਦ ਜੀ ਸਾਹਿਬ ਤੁਹਾਡੀ ਗੱਲ ਨਾ ਬੜੀ ਜਾ ਕੇ ਦਿਲ ਨੂੰ ਵੱਜੀ ਹੈ ਕਿ ਇੱਕ ਬਣਿਆ ਸੀ ਕਿੰਨੇ ਸੌ ਸਾਲ 700 ਸਾਲ 140 ਸਾਲ ਪਹਿਲੇ 700 ਸਾਲ ਪਹਿਲੇ ਕਹਿ ਲਓ 750 ਸਾਲ ਤੇ ਉਹ ਅੱਜ ਵੀ ਉਦਾਂ ਸਿੱਧੇ ਤੀਰ ਵਾਂਗੂ ਤੇ ਉਹ ਡਿੱਗਿਆ ਵੇ ਤੇ ਡਿੱਗਣ ਤੋਂ ਬਾਅਦ ਜਦੋਂ ਦੁਬਾਰਾ ਖੜਾ ਕੀਤਾ ਗਿਆ ਅੱਜ ਅਸੀਂ ਇੰਜੀਨੀਅਰ ਵੀ ਬੜੇ ਬਣ ਗਏ ਸਾਇੰਸਦਾਨ ਵੀ ਬੜੇ ਆਰਕੀਟੈਕਚਰ ਵੀ ਬਣ ਗਏ ਲੇਕਿਨ ਸਾਡੇ ਕੋਲੋਂ ਉਸ ਦੌਰ ਵਰਗੀ ਚੀਜ਼ ਨਕਲ ਨਹੀਂ ਮਾਰੀ ਆ ਹਾਂ ਕਵਲ ਨਾਲ ਕਾਪੀ ਵੀ ਪਈ ਹੈ। ਖਾਲਦ ਸਾਹਿਬ ਤੁਸੀਂ ਇਸ ਪਿੰਡ ਦੇ ਰਹਿਸ਼ੀ ਹੈ ਹਾਂ ਮਾਜਰ ਇੱਥੇ ਬੱਸਾਂ ਦੇ ਲੋ ਜਿੰਨੇ ਤੁਸੀਂ ਇਹਦਾ ਮੰਦਿਰ ਦੇ ਬਾਰੇ ਚ ਵੀ ਦੱਸਿਆ ਜੇ ਕੋਈ ਮੰਦਿਰ ਵੀ ਹੈ ਸੀ ਇੱਥੇ ਹਾਂ, ਦੱਸਿਆ ਜੇ ਵਿਖਾ ਵੀ ਦਿੰਦੇ ਆ ਹਾਂ ਹਾਂ ਥੋੜੀ ਜਿਹੀ ਸਟੋਰੀ ਤੁਹਾਨੂੰ ਸੁਣਾ ਦਿੰਦੇ ਆ ਬਾਲ ਠਾਕਰੇ ਦੀ ਜਿਹੜੀ ਪਹਿਲੀ ਗਵਰਨਮੈਂਟ ਆਈ ਹੈ ਅੱਛਾ LKH ਭਗਤ ਵਜ਼ੀਰ ਖਾਰਜਾ ਸੀ ਉਹ ਆਇਆ ਸੀ ਇੱਥੇ ਯਾਨੀ ਕਿ ਪਾਕਿਸਤਾਨ ਉਹ ਫਿਰ ਮਲਕਾ ਆਇਆ ਉਹਦੇ ਆਉਣ ਦੀ ਵਜ੍ਹਾ ਸੀ ਵੀ ਉਹ ਇੱਥੋਂ ਦੇ ਭਗਤ ਦਾ ਬੇਟਾ ਸੀ ਜਿਹੜਾ ਇਸ ਮੰਦਿਰ ਦੀ ਵਜ੍ਹਾ ਸੀ ਹਾਂ ਇੱਥੇ ਆ ਕੇ ਬੜਾ ਰੋਇਆ ਹੈ ਵੇਖੋ ਜੀ ਉਹਦੀ ਇਬਾਦਤ ਦੇਖੋ ਜੀ ਉਹਦੀ ਯਾਦ ਤੇ ਇੱਥੇ ਫਿਰ ਘਰ ਆਬਾਦ ਸੀ ਇੱਥੋਂ ਜਾ ਕੇ ਉਹਨਾਂ ਨੂੰ ਖਾਬ ਆਇਆ ਜੀ ਵੀ ਸਾਡਾ ਰਾਮ ਇੱਥੇ ਪੈਦਾ ਹੋਇਆ ਤੇ ਬਾਬਰੀ ਮਸਜਿਦ ਸ਼ਹੀਦ ਹੋਈ ਇਹ ਮੇਰੀ ਅਸੈਸਮੈਂਟ ਤੇ ਪਹਿਲੋਂ ਨਹੀਂ ਉਹਨਾਂ ਨੂੰ ਖਾਬ ਆਇਆ ਉਹ ਇਸ ਮੰਦਿਰ ਨੂੰ ਵੇਖ ਕੇ ਉਹਨਾਂ ਨੂੰ ਖਾਬ ਆਇਆ ਬਾਲ ਠਾਕਰੇ ਦੌਰ ਦੇ ਵਿੱਚ ਹੀ ਹੋਇਆ ਕੰਮ ਅਸੈਸਮੈਂਟ ਤੇ ਤੁਹਾਨੂੰ ਜੀ ਮਲਕਾਂ 'ਚ ਰਹਿੰਦੇ ਆ ਕੀ ਮਹਿਸੂਸ ਹੁੰਦਾ ਲੋਕ ਇੱਥੋਂ ਦੂਰੋਂ ਦੂਰੋਂ ਆਉਂਦੇ ਆ ਜੀ ਬੜੀ ਦੁਨੀਆ ਆਉਂਦੀ ਹਾਂ ਇੱਕ ਪਹਿਚਾਣ ਸਾਨੂੰ ਮੰਦਿਰ ਤਾਂ ਵਿਖਾ ਦਿਓ ਮਾੜਾ ਬਿਲਕੁਲ ਚਲੋ ਜੀ ਤਾਲਾ ਵਜੇ ਖੋਲ ਨਹੀਂ ਕੋਈ ਨਹੀਂ ਆਪਾਂ ਚੱਲਨੇ ਆ ਸਾਡਾ ਹੀ ਬੱਚਾ ਕਰ ਸਕਦਾ ਚਾਬੀ ਲੱਭ ਵੀ ਗਈ ਕਿਸੇ ਪਾਸੋਂ ਤੇ ਵੇਖ ਲਾਂਗੇ ਨਹੀਂ ਲੱਭਣਗੇ ਬਣਾਏ ਸੀ ਜ਼ਾਹਿਰ ਨਹੀਂ ਖਾਲਦ ਸਾਹਿਬ ਦੀ ਵਿੱਚ ਗੱਲ ਖਾਲਸਾ ਸਾਹਿਬ ਕਹਿ ਰਹੇ ਜੀ ਮੰਦਿਰ ਇੱਥੋਂ ਸਟਾਰਟ ਹੁੰਦਾ ਜੀ ਅੱਛਾ ਜੀ ਖਾਲਸਾ ਸਾਹਿਬ ਗੱਲ ਰੱਖੋ ਇਹ ਵੀ ਵਿੱਚੋਂ ਹੀ ਨਹੀਂ ਜੀ ਇਹ ਮਹਿਕਮਾ ਕਾਫ ਦੇ ਨੇ ਜਿਹੜੇ ਮਕਾਨ ਨੇ ਅੱਛਾ ਅੱਛਾ ਉਹਨਾਂ ਦੀ ਸਹੀ ਸਮਝੋ ਤੁਸੀਂ ਨਹੀਂ ਇਹ ਹੁਣ ਮਹਿਕਮਾ ਕਾਫ ਦੀ ਪ੍ਰਾਪਰਟੀ ਬਿਲਕੁਲ ਮਹਿਕਮਾ ਕਾਫ ਤੇ ਤੁਸੀਂ ਕੁਝ ਦੱਸਦੇ ਪਏ ਸੀ ਇਸ ਮੰਦਿਰ ਦੇ ਨਾਂ ਤੇ ਪ੍ਰਾਪਰਟੀ ਹਾਂਜੀ ਕਿੰਨੀ? ਪ੍ਰਨਾਮ ਮਸਲਾ ਗਿਆ ਜੀ 26 ਜਾਂ 28 ਮਰਬੇ 26 ਜਾਂ 28 ਮਰਬੇ ਉਹ ਹੈ ਜੀ ਹੈ ਮੌਜੂਦ ਲੋਕ ਮਤਲਬ ਮੁਸਲਮਾਨਾਂ ਕੋ ਠੇਕੇ ਤੇ ਹੈ ਅੱਛਾ ਅੱਛਾ ਜਿੱਦਾਂ ਆਪਣੇ ਮੁਸਲਮ ਕਾਫ ਹੈ ਨਾ ਜੀ ਇੰਡੀਆ 'ਚ ਹਾਂ ਉਹ ਜ਼ਮੀਨਾਂ ਮਤਲਬ ਇਹ ਨਾ ਨਹੀਂ ਹੋ ਸਕਦੀ ਹੂੰ ਮਤਲਬ ਤੁਸੀਂ ਗਰਾਊਂਡ ਨੂੰ ਦੇਣਾ ਚਾਹੋ ਨਹੀਂ ਕਾਜ ਕੀ ਕਰਨੀ ਹੈ ਅੱਛਾ ਇਹ ਐਸ ਇੱਟ ਦਾ ਫਰਕ ਹੈ ਐਸ ਇੱਟ ਦਾ ਫਰਕ ਹੈ ਇਹਨਾਂ ਕੋਲ ਹੈ ਨੇ ਜੀ ਕਿਰਾਏ ਤੇ ਬੈਠੇ ਨੇ ਉਹਨਾਂ ਨੇ ਦੁਕਾਨ ਬਣਾ ਲਈ ਜਿਸ ਵਿੱਚ ਦੁਕਾਨ ਕਰ ਰਹੇ ਨੇ ਇਹ ਦਰਵਾਜ਼ੇ ਉਸ ਦੌਰ ਤੇ ਲੱਗੇ ਨੇ ਨਹੀਂ ਹਾਂਜੀ ਆ ਘਰ ਦੇਖੋ ਬਾਬਾ ਆ ਸੁਣ ਇਹ ਮੰਗਿਆ ਜੀ ਗਾ ਸਾਹਿਬ ਅੱਗੇ ਇਹ ਮੰਦਿਰ में तो है रे हाँ तुम रहते हो तो कौन इस घर च कौन रहिंदा है इस घर च कौन रहिंदा है तुम रवो के कर लग गए तारा के नाम है भैया हाँ मुजम्मिल नाम है तुम किसके जाकत हो किसके जाकत हो जक तेरे फादर का नाम क्या है सलीम हो गया भाई कौन घर घर कौन है होर गल सुन फिर अपनी मम्मा से कि ये भी इंडिया से आए हैं दोस्त अरे मेरा दादी भी मास्टर रजाक का बेटा मास्टर खालिद का है भी अगर मेहरबानी हो सके तो ये सारे तुसी करनाल तोड़ के आए हो नहीं सर ਅਸੀਂ ਜ਼ਿਲ੍ਹੇ ਅੰਮ੍ਰਿਤਸਰ ਦੇ मैं के कर लग गए भाई थाम तो गनी गनी बोली बोलो वो ਸਰ ਜੀ ਦੋਵੇਂ ਪੜੇ ਇੱਥੇ ਸਾਡਾ ਇੱਕੋ ਘਰ ਹੈ ਜੀ ਵਾਲੇ ਸਾਹਿਬ ਦਾਦਾ ਜੀ ਸਾਡੇ ਸੀ ਪੁਲਿਸ 'ਚ हाँ ਅੰਬਰਸਰੋਂ ਮਜੀਠੇ ਤੋਂ ਥਾਣਾ ਮਲਕਾ ਹਸਪਤਾਲ ਆ ਗਿਆ 47 ਉਹ ਫਿਰ ਅਸੀਂ ਇੱਥੇ ਹੀ ਬਹਿ ਗਏ ਐ ਯੋ ਵਕਾਸ ਵਾ ਵੀ ਦਿਖਾ ਦੇਣਾ ਵਾ ਜ਼ੂਮ ਕਰਕੇ ਦਿਖਾਵਾ भाई मैं सारा दिखा छोड़ा बोला हाँ हाँ ना गौरव की नहीं लिखी है उसी ये हिंदी लिखी है पढ़ पढ़ लेंगे आपको पढ़ लेंगे जिसने पढ़ना होगा हाँ खाना बना रहे हैं इस टाइम अच्छा अच्छा जिनने ਇਹਦੀ ਕੀ ਕੀਤੀ ਹੈ ਜਿਹੜੀ ਬੂਹੇ ਦੀ ਸੇਵਾ ਕੀਤੀ ਹੈ ਜਿਹਦਾ ਸਾਹਿਬ ਜਿੰਨੇ ਦਰਵਾਜ਼ਾ ਦਿੱਤਾ ਮੋਹਨ ਲਾਲ ਹਾਂ ਪੁਰਾਣੇ ਕੀ ਹੈ ਯਾਦਗਾਰ ਬਾਈ ਸਾਹਿਬ ਦਾਤ ਪੁਰਾਣਾ ਕੀ ਹੈ
ਕਿਸੇ ਦੀ ਯਾਦਾਂ 'ਚ ਬਣਾਇਆ ਹੋਇਆ ਹੈ। ਇਹ ਦਰਵਾਜ਼ਾ ਉਹ 700 ਸਾਲ ਪੁਰਾਣਾ ਹੀ ਹੈ ਜੀ ਇਹਦਾ ਇਹ ਹੁਣ ਕੁਝ ਕਹਿ ਨਹੀਂ ਸਕਦੇ ਜਾਂ 47 ਤੋਂ ਜੋ ਉਸ ਟਾਈਮ ਨਹੀਂ ਨਹੀਂ ਉਸ ਤੋਂ ਪਹਿਲੇ ਦਾ ਹੀ ਹੋਏਗਾ। ਇਹ ਜੀ ਮੰਦਿਰ ਆ ਕਿ ਗੁਰਦੁਆਰਾ ਇਹ ਮੰਦਿਰ ਹੈ ਜੀ, ਇਹ ਮੰਤਰ ਜਿਹੜਾ ਹਿੰਦੂਆਂ ਦਾ ਹਾਂਜੀ ਇਹ ਮੰਦਿਰ ਹੈ ਮੰਦਿਰ। ਤੇ ਇਹਦੇ 'ਚ ਫਿਰ ਉਹ ਬੋਲੀ ਆ ਲਿਖੀ ਹੋਈ ਆ ਉਹ ਦੱਸਿਆ ਭੈਣ ਉਹਨਾਂ ਨੇ ਰਿਕਾਰਡ ਕੀਤਾ ਹਿੰਦੀ ਚ ਲਿਖਿਆ ਹੈ। ਗੁਰਮੁਖੀ ਤੇ ਹਿੰਦੀ ਇੱਕੋ ਜੀ ਮਤਲਬ ਅਲਫਾਬੈਟ ਸੇਮ ਹੋ ਸਕਦੇ ਨੇ ਨਾ। ਇਹਦੀ ਮਾਂ ਬੋਲੀ ਹਿੰਦੂਆਂ ਦੀ ਮਾਂ ਬੋਲੀ ਹਿੰਦੀ ਆ। ਆ ਮੁਰਗੀ ਜੀ 700 ਸਾਲ ਪੁਰਾਣੀ ਮੁਰਗੀ ਹਾਂ ਇਹ ਹੁਣੇ 2 ਮਿੰਟ ਬਾਅਦ। ਮਾਰਦੀ ਪਈ ਹੈ। ਹਾਂਜੀ ਅੱਛਾ ਆਪਣਾ ਖਾਲਸਾ ਸਾਹਿਬ ਤੁਸੀਂ ਜ਼ਰਾ ਦੱਸਿਆ ਜੇ ਕਿਉਂਕਿ ਉਹ ਪਹਿਲੇ ਤੁਸੀਂ ਵਰਬਲੀ ਦੱਸਿਆ ਰਿਕਾਰਡ ਦਾ ਹਿੱਸਾ ਨਹੀਂ ਹੋਇਆ। ਇਸ ਮੰਦਿਰ ਦੇ ਬਾਰੇ ਤੁਸੀਂ ਕੁਝ ਦੱਸਿਆ ਸੀ, ਥੋੜਾ ਜਿਹਾ ਜ਼ਰਾ ਰਿਪੀਟ ਕਰਿਆ ਜੀ। ਇਹਦਾ ਰਕਬਾ ਨਹੀਂ ਰਕਬਾ ਨਹੀਂ, ਇਹ ਮੰਦਿਰ ਕਿਹਦਾ ਹੈ, ਕੌਣ ਹੈ, ਇਤਿਹਾਸ ਪ੍ਰਣਾਮ ਮਸਲਾ ਅੱਛਾ ਇਹ ਜਿਵੇਂ ਮਸਲਕ ਨਹੀਂ ਹੁੰਦੇ ਆਪਣੇ ਫਿਰਕਾ ਕੋਈ ਫਿਰਕੇ ਸੈਕਟ, ਇਹ ਉਹਨਾਂ ਦਾ ਕੋਈ ਪ੍ਰਣਾਮ ਹੈਗਾ ਹਿੰਦੂਆਂ ਦੇ ਵਿੱਚ ਪ੍ਰਣਾਮੀ ਹੈ। ਉਹ ਉਹਨਾਂ ਦੀ ਦੱਸਦੇ ਨੇ ਕਿ ਇਹ ਰੂਟਸ ਨੇ ਜੜ੍ਹਾਂ ਨੇ ਇੱਥੋਂ। ਤੇ ਖਲੋਗੇ ਨਾ ਪਿੱਛੇ ਮੰਦਿਰ 1880 86 ਤੋਂ ਮਿਡਲ ਸਕੂਲ ਸੀ ਇੱਥੇ। ਅੱਛਾ ਉਹ ਵੀ ਉਹਨੂੰ ਵੀ ਪ੍ਰਣਾਮੀ ਸਕੂਲ ਕਿਹਾ ਜਾਂਦਾ ਸੀ। ਅੱਛਾ 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 ਪਾਕਿਸਤਾਨ ਬਣਨ ਤੋਂ ਪਹਿਲੇ ਦਾ ਮਿਡਲ ਸਕੂਲ ਸੀ, ਬਾਅਦ ਚ ਪ੍ਰਾਇਮਰੀ ਹੋਇਆ ਫਿਰ ਮਿਡਲ ਹੋ ਗਿਆ। ਹੂੰ ਉੱਥੇ ਵੱਲ ਸਾਹਿਬ ਹੋਣੀ ਯਾਨੀ ਕਿ ਮਿਡਲ ਉੱਥੇ ਕੀਤਾ ਤੇ ਉਦੋਂ ਖੱਦਰ ਮਿਡਲ ਕਹਿੰਦੇ ਸੀ ਬਗੈਰ ਇੰਗਲਿਸ਼ ਤੋਂ। ਉਹ ਫਿਰ ਉਹ ਦੁਬਾਰਾ ਦੂਸਰਾ ਮਿਡਲ ਕਰਨ ਵਾਸਤੇ ਪਾਕਪਤਨ ਰੋਜ਼ ਸਾਈਕਲ ਤੇ ਜਾਂਦੇ। ਬਾਅਦ ਚ ਫਿਰ ਇੰਗਲਿਸ਼ ਆ ਗਈ ਉੱਥੇ। ਬੜੀ ਗੱਲ ਲੋ ਜੀ ਅਸੀਂ ਗਲੀਆਂ ਦੇ ਵਿੱਚ ਘੁੰਮ ਫਿਰਦੇ ਪਏ ਆ ਤੇ ਇਹ ਦਰਵਾਜ਼ੇ ਦੀ ਦੂਸਰੀ ਸਾਈਡ ਤੇ ਜਾ ਰਹੇ ਆ। ਜਿਹੜਾ ਮੰਦਿਰ ਹੈ ਜਾਂ ਗੁਰਦੁਆਰਾ ਸਾਹਿਬ ਇਹ ਹੁਣ ਕਲੀਅਰ ਨਹੀਂ ਹੋ ਰਿਹਾ, ਲੇਕਿਨ ਉਹ ਬੰਦਾ ਤੇ ਸ਼ੋਰ ਹੈ ਕਿ ਇਹ ਮੰਦਿਰ ਹੈ। ਹਾਂ ਕਿਉਂਕਿ ਉੱਥੇ ਹਿੰਦੀ ਲਿਖੀ ਹੈ, ਹਿੰਦੀ ਵੀ ਲਿਖੀ ਹਾਂਜੀ। ਹਿੰਦੀ ਵੀ ਲਿਖੀ ਹੈ ਔਰ ਜਿਵੇਂ ਮੰਦਿਰ ਨੂੰ ਮਤਲਬ ਕੋਈ ਚੀਜ਼ ਹਾਂ ਦਿੱਤੀ ਹੈ, ਜਿਵੇਂ ਦਰਵਾਜ਼ਾ ਡੋਨੇਟ ਕੀਤਾ ਜੀ ਡੋਨੇਟ ਕੀਤਾ ਤਾਂ ਉਹਦਾ ਨਾਮ ਹੀ ਲਿਖਿਆ ਹੈ। ਲੇਕਿਨ ਲੋਕਾਂ ਦਾ ਇਹ ਕਹਿਣਾ ਕਿ ਇਹ ਮੰਦਿਰ ਹੈ। ਹਾਂ ਇਧਰ ਕਿਹਨੇ ਬੱਚੇ ਸਰਦਾਰ ਜੀ ਇਧਰ ਗਿਆ ਆਹੋ ਬੜੀਆਂ ਮਲਕਾਂ ਸੀ ਇਹ ਮੰਦਿਰ ਹੈ। ਲਓ ਜੀ ਇਧਰੋਂ ਵੀ ਦੇਖੋ, ਇਹ ਉਹਦੀ ਦੂਸਰੀ ਸਾਈਡ ਹੈ। ਧਿਆਨ ਨਾਲ ਇੱਥੇ ਨਾ ਹਾਂਜੀ ਮੰਦਿਰ ਜੀ ਬਹੁਤ ਪੁਰਾਣਾ। ਅੱਛਾ 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 ਇਹ ਸ਼ੋਰ ਹੋ ਗਿਆ ਮੰਦਿਰ ਹੈ। ਮੰਦਿਰ ਹੀ ਕਹਿ ਮੰਦਿਰ ਹੀ ਹੋ ਸਕਦਾ ਹਾਂਜੀ ਮੰਦਿਰ ਹੀ ਹੈ। ਜਾਂ ਜੋ ਵੀ ਇਹ ਇਮਾਰਤ ਆ ਨਾ ਜੀ ਗੁਰਦੁਆਰਾ ਤੱਕ ਹੁੰਦਾ ਤੇ ਉਹ ਦੱਸ ਹਾਂ ਨਹੀਂ ਨਾਲੇ ਗੁਰਦੁਆਰੇ ਦਾ ਥੋੜਾ ਜਿਹਾ ਸਟਰਕਚਰ ਡਿਫਰੈਂਟ ਹੁੰਦਾ ਹੈ। ਹਾਂਜੀ ਤੇ ਜਾਂ ਚਲੋ ਤੁਸੀਂ ਇਹ ਮੰਦਿਰ ਵੀ ਨਾ ਕੋਈ ਇਸ ਬਿਲਡਿੰਗ ਨੂੰ ਕਹ ਲਓ ਵੀ ਬਿਲਡਿੰਗ ਨਾ ਬਹੁਤ ਬਹੁਤ ਪੁਰਾਣੀ ਆ। ਦੱਸਦੇ ਵੀ ਆ ਘਰ ਉਦੋਂ ਦੇ ਸੀਗੇ। ਤੇ ਡਾਕਟਰ ਸਾਹਿਬ ਆਪਣਾ ਮਾਸਟਰ ਸਾਹਿਬ ਤੁਸੀਂ ਹਾਂਜੀ ਖਾਲਸਾ ਸਾਹਿਬ ਖਾਲਸਾ ਸਾਹਿਬ ਇਹਦੀ ਤੁਸੀਂ ਅੱਗੇ ਕੋਈ ਗੱਲ ਕੀ ਇਹਦੇ ਚ ਸੁਰੰਗ ਦਾ ਕੀ ਕਹਾਣੀ ਹੈ? ਅਸੀਂ ਉਦੋਂ ਸਰ ਜੀ ਦੂਸਰੀ ਜਾਂ ਤੀਸਰੀ ਚ ਪੜ੍ਹਦੇ ਸੀ। ਅੱਛਾ ਉਦੋਂ ਆਰਮੀ ਆਈ ਸੀ ਤੇ ਸਕੀਮ ਤੇ ਕੋਈ ਮੰਦਰ ਵੇਖਣ ਆ ਗਏ ਜਿੱਥੇ ਮਤਲਬ ਵੱਡੀ ਮੂਰਤੀ ਲੱਗੀ ਸੀ। ਮੂਰਤੀ ਕਹਿ ਲਓ ਜਾਂ ਬੁੱਤ ਕਹਿ ਲਓ ਨਾਲ ਉਹਦੇ ਬਿਲਕੁਲ ਥੱਲੇ ਨੇ ਜੀ ਸੁਰੰਗ। ਬੰਦਿਆਂ ਨੇ ਐਡੀ ਮਹਿਸੂਸ ਨਹੀਂ ਕੀਤੀ। ਫਿਰ ਫੌਜੀ ਉਸ ਨੁਕਤੇ ਨਿਗਾਹ ਨਾਲ ਅਫੀਸਰ ਹੈ ਸੀ ਨਾਲ, ਉਹਨੇ ਵੇਖਿਆ ਤੇ ਇੱਕ ਸੁਰੰਗ ਹੈ। ਸੁਰੰਗ ਫਿਰ ਸਰ ਜੀ ਸਪੈਸ਼ਲੀ ਉਤਰੇ ਨੇ। ਆਵਾਮ ਉਹ ਬੜੀ ਇਕੱਠੀ ਸੀ, ਅਸੀਂ ਤਾਂ ਛੋਟੇ ਛੋਟੇ ਸੀ। ਬਜ਼ੁਰਗਾਂ ਕੋਲੇ ਸੁਣਿਆ ਵੀ ਫੌਜੀ ਉਹਦੇ ਵਿੱਚ ਉਤਰੇ ਸੀ। ਉਤਰੇ ਕੇ ਕੁਛ ਅੱਗੇ ਗਏ, ਹਨੇਰਾ ਸੀ, ਫਿਰ ਉਹ ਵਾਪਸ ਆਏ। ਦੁਬਾਰਾ ਉਹਨਾਂ ਨੇ ਜੀ ਅਗਲੇ ਦਿਨ ਕੈਪਾਂ ਨੂੰ ਆਈਆਂ ਲੋਹੇ ਦੀਆਂ ਜਿਨ੍ਹਾਂ ਦੇ ਕੋਈ ਬੈਟਰੀਆਂ ਲੱਗੀਆਂ ਹੁੰਦੀਆਂ ਜੀ ਟਾਰਚ। ਉਹ ਫਿਰ ਉਹਨਾਂ ਨੂੰ ਲੈ ਕੇ ਅੰਦਰ ਵੜੇ ਜੀ। ਉਹ ਵੀ ਜਲਦੀ ਵਾਪਸ ਆ ਗਏ। ਉਹਨੇ ਕਿ ਅੰਦਰ ਸੱਪ ਸੱਪ ਬਹੁਤ ਬਹੁਤ ਆ ਪੁਰਾਣੀ ਬਿਲਡਿੰਗ ਹੈ ਸੱਪ ਉਹਦਾ ਹੋਣਾ ਉਹਨੇ ਕਿ ਨਹੀਂ ਜ਼ਿਆਦਾ ਸਨ ਸੱਪ। ਮਤਲਬ ਉਦੋਂ ਇਹ ਕਹਿ ਲਓ ਕਿ ਮੌਸਮ ਐਸਾ ਹੋਵੇਗਾ ਵੀ ਸੂਏ ਹੋਣਗੇ ਸੱਪ, ਬੱਚੇ ਹੋਣਗੇ। ਚਲਿਏ ਜੀ ਆ ਜਾਓ। ਕਲੀਅਰ ਨਹੀਂ ਹੋ ਸਕਿਆ ਵੀ ਕੀ ਸੀ ਇਹ ਜੀ ਤੁਸੀਂ ਇੱਥੋਂ ਦੇ ਲੋਕਲ ਆ ਜਾਂ ਉਧਰੋਂ ਆਏ ਸੀ? ਇੱਥੋਂ ਦੇ ਜੀ। ਅੱਛਾ ਅਸੀਂ ਇੱਥੋਂ ਦੇ ਆ। ਹਾਂਜੀ ਇਸੇ ਪਿੰਡ ਦੇ ਹੀ? ਵੱਡੇ ਵਡੇਰੇ ਵੀ ਹਾਂਜੀ ਸਹੀ। ਆਪਣੇ ਕਿਹੜੀ ਗੋਤ ਆਪਣਾ ਕਿਹੜੀ ਬਰਾਦਰੀ? ਖੋਖਰ ਬਰਾਦਰ। ਖੋਖਰ ਬਰਾਦਰੀ ਨਾਲ ਤਾਂ ਲੱਗੇ। ਫਿਰ ਇਹ ਤੁਸੀਂ ਤਾਂ ਫਿਰ ਤੁਹਾਡੇ ਬਜ਼ੁਰਗਾਂ ਨੇ ਦੇਖਿਆ ਹੋਣਾ ਇਹਦਾ। ਹਾਂਜੀ ਬਜ਼ੁਰਗਾਂ ਨੇ ਦੇਖਿਆ ਹੈ ਔਰ ਬਜ਼ੁਰਗਾਂ ਦੇ ਵਕਤ ਜਿਹੜਾ ਗੁਜ਼ਰਿਆ ਹੈ ਕਿਉਂਕਿ ਇਹ ਲੋਕ ਜਿਹੜੇ ਸਨ ਉਸ ਵਕਤ ਇਹਨਾਂ ਨੂੰ ਬਹਿ ਜਾਓ ਆ ਜਾਓ ਨਹੀਂ ਬਸ ਅਸੀਂ ਚਲੇ ਜਾਓ ਤੁਹਾਡੇ ਤੋਂ ਮਾੜੀ ਜੀ ਇਹ ਦਿੱਲੀ ਕਲਕੱਤਾ ਆਗਰਾ ਬੰਬਈ ਮਦਰਾਸ ਬਹਿ ਜਾਓ ਇਦਾਂ ਤਾਂ ਵਿਆਹ ਦੇ ਅੰਦਰ ਨਹੀਂ ਕਰੋ ਕਰੋ ਕਰੋ। ਨਹੀਂ ਮੈਂ ਤੁਹਾਡੀ ਗੱਲ ਸੁਣ ਰਹੇ, ਅਸੀਂ ਤੁਹਾਡੀ ਗੱਲ ਸੁਣਨੇ ਪਏ, ਸਾਡੇ ਵਾਸਤੇ ਇਹ ਜ਼ਰੂਰੀ ਹੈ। ਜਾਂ ਅੰਦਰ ਬਹਿ ਜਾਣਾ। ਨਾ 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 ਇੱਥੇ ਬੈਠੇ ਕੋਈ ਚੀਜ਼ ਨਹੀਂ। ਮਹਿਮਾਨ ਸਾਡੇ ਚਲੇ ਗਏ। ਆ ਤੇ ਇਹ ਜੀ ਫਿਰ ਇਹਨਾਂ ਦਾ ਇਹਨੂੰ ਕਹਿੰਦੇ ਸਨ ਦੁਸਹਿਰਾ। ਸਾਰਾ ਯਾਨੀ 10 ਦਿਨ ਇਹਨਾਂ ਦਾ ਉਰਸ ਹੁੰਦਾ ਸੀ। ਜਿਸ ਤਰ੍ਹਾਂ ਕਿਉਂਕਿ ਇਹ ਪ੍ਰਨਾਮੀ ਮੰਦਰ ਮਹਾਰਾਜ ਇਹਨੂੰ ਕਹਿੰਦੇ ਸਨ, ਜਿਸ ਤਰ੍ਹਾਂ ਆਪਣੇ ਖਾਜਾ ਗਰੀਬ ਨਵਾਜ਼
ਤੇ ਇਹ ਇਸ ਤਰ੍ਹਾਂ ਦਾ ਮੰਨਦੇ ਸਨ ਸਾਰੇ। ਫਿਰ 10 ਦਿਨ ਇੱਥੇ ਆ ਕੇ ਉਰਸ ਹੁੰਦਾ ਸੀ ਨਾ, ਇਹ ਮਤਲਬ ਹੈ ਪ੍ਰਣਾਮੀ ਮੰਦਰ ਦਾ। ਔਰ ਫਿਰ ਇਹਨਾਂ ਦਾ ਲੰਗਰ ਮਾਸ਼ਾਅੱਲਾ 10 ਦਿਨ ਦੇਸੀ ਘਿਓ ਤੇ ਪੂੜੇ, ਔਰ ਹਰ ਘਰ ਵਿੱਚ 2-2 ਦੇੜੇ, ਬੱਲੇ ਬੱਲੇ ਬੱਲੇ, ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਵੀ, ਸਾਰਿਆਂ ਦੇ। ਫਿਰ ਫਿਰ ਸਾਡੇ ਆਪਾਂ ਜਿਹੜੇ ਭਰਾ ਹੈਗੇ ਆ, ਫਿਰ ਆਪਾਂ ਕਹਿਣਾ ਜੇ ਸਾਡੇ ਜੀ 4 ਮਹਿਮਾਨ ਵੀ ਆਏ ਨੇ, ਹਾਏ 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 ਹਾਏ, ਉਹਨਾਂ ਨੇ ਕਹਿਣਾ ਲਓ ਜੀ। ਉਹਨਾਂ ਨੇ 10 ਦਿਨ ਫਿਰ ਇਹ ਲੰਗਰ ਹਰ ਘਰ ਵਿੱਚ ਪਹੁੰਚਾਉਣਾ। ਵਾਹ ਵਾਹ ਵਾਹ। ਤੇ ਇਹ ਫਿਰ اخلاق ਇਹਨਾਂ ਦਾ ਇੰਨਾ ਸੀ ਕਿ ਇਹ ਜਦੋਂ ਜਾ ਰਹੇ ਸੀ ਤੇ ਹਾਂਸ ਜਿਹੜੇ ਸਨ, ਕੌਮ ਸੀ ਜਿਹੜੀ ਮਤਲਬ ਇੱਥੋਂ ਦੇ ਨੰਬਰਦਾਰ ਸਨ, ਉਹਨੇ ਕੋਈ ਯਾਨੀ ਖੇਤੀ ਫਸਲ ਬੀਜੀ ਸੀ, ਉਹਦੇ ਵਿੱਚੋਂ ਲੰਘ ਰਿਹਾ ਸੀ ਨਾ, ਤੇ ਉਹਨਾਂ ਕੋਈ ਅਬਾ ਤਬਾ ਬੋਲੀ, ਤੁਹਾਨੂੰ ਪਤਾ ਹੈ ਨੰਬਰਦਾਰ ਦੇ ਤੁਹਾਨੂੰ ਜਿਹੜਾ ਉਤਫਾਤ, ਉਹ ਫਿਰ ਕੇਸ ਬਣ ਗਿਆ ਜੀ। ਜਦੋਂ ਕੇਸ ਬਣਿਆ ਤੇ ਉਹਨਾਂ ਦਾ ਜ਼ੋਰ ਸੀ, ਲੇਕਿਨ ਗੱਲ ਨਾ ਬਣੇ। ਫਿਰ ਇਹ ਸਰਕਾਰ ਪਾਕਪਤਨ ਸ਼ਰੀਫ ਤੋਂ ਅੱਗੇ ਸਖੀ ਚੰਨ ਪੀਰ ਗੁਲਾਮ ਕਾਦਰ, ਸਖੀ ਚੰਨ ਪੀਰ ਦਰਬਾਰ ਵੱਡਾ ਹੈ, ਚੰਨ ਪੀਰ, ਉਹ ਤੇ ਮਹਾਰਾਜ ਦੋਵੇਂ ਕਲਾਸ ਫੈਲੋ ਸਨ। ਅੱਛਾ, ਲਾਹੌਰ 'ਚ ਜਦੋਂ ਮਤਲਬ ਕਾਲਜ 'ਚ ਪੜ੍ਹਦੇ ਸੀ, ਕਲਾਸ ਫੈਲੋ ਸਨ। ਇਹਨਾਂ ਨੂੰ ਜਦੋਂ ਸਜ਼ਾ ਹੋਣ ਲੱਗੀ, ਉਹਨਾਂ ਨੇ ਕਿਹਾ ਭੱਜੋ ਤੇ ਸਾਈਆਂ ਦੇ ਕੋਲ ਜਾਓ, ਨਹੀਂ ਤਾਂ ਤੁਹਾਡੀ ਹੁਣ ਖੈਰ ਨਹੀਂ। ਇਹ ਫਿਰ ਗਏ। ਜਦੋਂ ਗਏ ਤੇ ਸਰਕਾਰ ਨੇ ਜਵਾਨ ਆਪਣਾ ਪੀਰ ਚੰਦ ਪੀਰ ਸਰਕਾਰ, ਅਸਗਰ ਅਲੀ ਬੋਦੇ ਵਾਲੀ ਸਰਕਾਰ, ਤੇ ਉਹਨਾਂ ਨੇ ਜਨਾਬ ਅਲੀ ਫਿਰ ਜਿਸ ਵਕਤ ਕਿਹਾ ਵੀ ਆਏਗਾ, ਉਹਨੇ ਕਿਹਾ ਗੱਲ ਹੀ ਕੋਈ ਨਹੀਂ। ਉਹਨਾਂ ਨੇ ਸਿਫਾਰਿਸ਼ ਦੇ ਤੌਰ ਤੇ ਜਦੋਂ ਸੈਯਦ ਬਾਦਸ਼ਾਹ ਨੂੰ ਲਿਆਂਦਾ, ਇਹਨਾਂ ਨੂੰ ਪਤਾ ਲੱਗਿਆ ਗੈਰ ਮੁਸਲਮ ਸਨ, ਇਹਨਾਂ ਨੇ ਇੱਥੋਂ ਜਿੱਦਾਂ ਆਪਾਂ ਕਾਰਪੇਟ ਵਿਛਾਉਨੇ ਆ ਨਾ, ਇੱਥੋਂ ਮੰਦਰ ਦੇ ਬੂਹੇ ਤੋਂ ਲੈ ਕੇ ਥੱਲੇ ਟੱਕੀ ਤੱਕ ਹਾਏ ਹਾਏ ਹਾਏ, ਇਹਨਾਂ ਨੇ ਮਤਲਬ ਸਫਾਈਆਂ ਦਾ ਇੰਤਜ਼ਾਮ ਔਰ ਮਤਲਬ ਇਹ ਕੱਪੜੇ ਵਿਛਾ ਦਿੱਤੇ। ਵਾਹ 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 ਵਾਹ। ਔਰ ਮਹਾਰਾਜ ਖੁਦ ਆ ਕੇ ਥੱਲੇ ਸਰਕਾਰ ਦੀ ਜੀਬ ਕੋਲ ਹੱਥ ਬੰਨ ਕੇ ਖੜਾ, ਸਰਕਾਰ ਤੁਸੀਂ ਕਾਂ ਦੇ ਹੱਥ ਸੁਨੇਹਾ ਭੇਜ ਦੇਣਾ, ਤੁਸੀਂ ਹਾਏ ਹਾਏ ਹਾਏ, ਵਾਹ ਵਾਹ ਵਾਹ। ਆਲੇ ਨਬੀ ਔਲਾਦੇ ਦੇ ਸੈਯਦ ਬਾਦਸ਼ਾਹ ਸਰਕਾਰ ਐਦਾਂ ਖੜੇ। ਉੱਥੋਂ ਫਿਰ ਆਪ ਨੇ ਉਹਨਾਂ ਨੂੰ ਮਤਲਬ ਲਿਆ ਕੇ ਸੀਆਪ ਕੀਤਾ, ਲਿਆ ਕੇ ਤੇ ਆਪਣੀ ਗੱਦੀ ਤੇ ਬਿਠਾਇਆ। ਵਾਹ ਵਾਹ ਵਾਹ। तो गद्दी पे बिठाया तो उन्होंने कहा जी हुक्म करो। आप नहीं बैठा, आप हाथ बांध के खड़ा, हुक्म करो। क्या जी सरकार हुक्म ये है भी है मियाँ गुलाम मोहम्मद ने कोई इन्हें गलती की थी ते इन्हें माफ़ी, उन्हें क्या माफ़ी तुसी कान दे हाथ ना भेज माफ़ी हो गई। वाह 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 वाह। ते होर हुक्म करो कोई नहीं। फिर आपने जितना आप पीर मुर्शिद नूं नजराना पेश करने, चांदी दे रुपये होंगे उदों आपने फिर वो ਇਹ ਹੁੰਦੀਆਂ ਸਨ ਪਿੱਤਲ ਦੀਆਂ, ਬਲਟੋਈਆਂ ਵੀ ਕਹਿੰਦੇ ਸੀ ਉਹਨੂੰ, ਮਤਲਬ ਘੜੇ ਦੀ ਨਮਾ। ਉਹ ਫਿਰ 2 ਬਲਟੋਈਆਂ ਜਿਹੜੀਆਂ ਨਾ ਨਜ਼ਰਾਨੇ ਦੇ ਤੌਰ ਤੇ ਕੱਪੜੇ ਵਿੱਚ ਪਾ ਕੇ ਨਾਲ ਮੁਰੀਦਾਂ ਨੂੰ, ਮਤਲਬ ਆਪਣੇ ਜਿਹੜੇ ਖਾਦਮ ਤਲ ਉਹਨੂੰ ਭੇਜਿਆ, ਉੱਥੇ ਛੱਡ ਕੇ ਆਏ। ਵਾਹ ਵਾਹ ਵਾਹ। ਇਹ ਜੀ ਇਹਨਾਂ ਦੀ ਹੁਣ ਬਾਬੇ ਹੋਰਾਂ ਦੀ ਜਿਹੜੀ ਹੈ ਪਰ ਨਾਲ ਹੀ ਬਾਬੇ ਵਾਰਿਸ ਸਾਹਿਬ, ਹਾਂਜੀ ਵੀ ਰਾਤ ਦੀ ਵੇਲਾ ਖੁਦਾ ਬੈਠਾ ਹੁਣ ਕਾਹਦਾ ਦੁਸਤਣਾ ਲਾਏ ਵਾਰਿਸ ਸਾਹਿਬ ਮੀਆਂ ਵਕਤ ਪਿਆਰਾ ਨਬੀਆਂ ਵਲੀਆਂ ਦੇ ਹੱਥ ਨਾਲ ਆਇਆ। ਵਾਹ ਵਾਹ ਵਾਹ। ਕਹਿੰਦੇ ਅਵਲ ਹਮਦ ਖੁਦਾ ਦਾ ਵਿਰਦ ਕੀ ਦੀ ਜਿਸ ਕੀਤਾ ਸਦਾ ਗੜਾ ਮੋਲ ਮੀਆਂ ਪਹਿਲਾ ਵੀ ਰੱਬ ਨੂੰ ਇਸ਼ਕ ਹੋਇਆ ਮਾਸ਼ੂਕ ਹੈ ਨਬੀ ਰਸੂਲ ਮੀ ਇਸ਼ਕ ਪੀਰ ਫਰੀਦ ਦਾ ਮਰਤਬਾ ਮਰਦ ਇਸ਼ਕ ਦਾ ਬਲਾ ਰਸੂਲ ਵੀ ਇਸ ਵਾਸਤੇ ਰੱਬ ਹਬੀਬ ਤੇ ਆਪ ਕੀਤਾ ਫਰਕਾਨ ਨਜ਼ੂਲ ਮੀ ਫੁੱਲੇ ਤੁਨਾਂ ਦੇ ਬਾਗ ਕਲੂਬ ਅੰਦਰ ਜਿੰਨਾ ਕੀਤਾ ਇਸ਼ਕ ਰਸੂਲ ਮੀਆਂ ਵਾਰਿਸ ਆਸਕਾਂ ਤੇ ਕਰਮ ਰੱਬ ਦਾ ਕਦੇ ਹੋ ਨਾ ਬੈਣ ਮਜਬੂਲ ਕੋਈ ਨਾਤ ਰਸੂਲੇ ਮਕਬੂਲ ਵਾਲੇ ਜਿਹਦੇ ਹੱਕ ਨਜ਼ੂਲ ਅੱਲਾਹ ਕੀਤਾ ਖਾਕੀ ਆ ਕੇ ਮਸਲਾ ਵੱਡਾ ਦਿੱਤਾ ਸਭ ਖਲਕ ਦੇ ਆਪ ਤੇ ਪਾਕ ਕੀਤਾ ਨਬੀਆਂ ਹੋਰ ਨਾ ਦਰਤ ਮੇ ਰਾਜ ਹੋਈ ਨਬੀ ਵੰਜ ਮੇ ਰਾਜ ਇਖਲਾਕ ਕੀਤਾ ਵਾਹ ਵਾਹ ਵਾਹ। ਵਾਰਿਸ ਸਾਰੇ ਸਿਰ ਖਜ਼ਾਨੇ ਦੇ ਰੱਬ ਨਬੀ ਨੂੰ ਚਾਹ ਹੋਰ ਸੁਣਾ ਦਿੱਤੀ। ਵਾਹ ਵਾਹ ਵਾਹ, ਬੜੀ ਮਿਹਰਬਾਨੀ। ਚਲੋ ਪਰਲੇ ਪਾਸੇ ਨਾਲ ਬਾਬੇ ਵਾਰਿਸ ਸਾਹਿਬ ਹਾਂਜੀ ਹਾਂਜੀ, ਉਹ ਜ਼ਿਆਰਤ ਕੀਤੀ ਹੈ। ਹੁਣ ਮੈਂ ਸਾਨੂੰ ਖਿਦਮਤ ਦਾ ਮੌਕਾ, ਮਹਿਮਾਨ ਸਾਡੇ ਵੇਟ ਕਰਦੇ ਪਏ ਨੇ, ਕੋਈ ਖਾਲੀ ਦੇ ਨੈਕਸਟ ਟਾਈਮ ਅਸੀਂ ਲਾਹੌਰ ਤੋਂ ਆਏ ਆ। ਉਹ ਮਹਿਮਾਨ ਆਏ ਸਨ ਬਾਹਰੋਂ, ਉਹਨਾਂ ਲੈ ਕੇ ਆਏ। ਲਓ ਜੀ, ਉਹ ਅੱਗੇ ਖਾਲਦ ਸਾਹਿਬ ਨੇ ਵੀ ਦੱਸਿਆ, ਤੁਹਾਡੀ ਤਸੱਲੀ ਵੀ ਕਰਾਤੀ ਵੀ ਉਹ ਮੰਦਰ ਆ ਜੀ, ਪ੍ਰਣਾਮੀ ਮੰਦਰ ਆ, ਇਹ ਤਸੱਲੀ ਹੋ ਗਈ। ਹੁਣ ਗਾਹਾਂ ਚੱਲਦੇ ਜੀ ਉਹ ਮੰਦਰ ਤੇ ਪਰੇ ਮਸਜਿਦ। ਹਾਂਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਆ ਦੇਖੋ ਨਾ ਜੀ, ਗਲੀਆਂ ਦੇ ਵਿੱਚ ਹਾਲੇ ਵੀ ਕਿਤੇ ਕਿਤੇ ਉਹ ਪੁਰਾਣੇ ਨਾ ਬੂਹੇ ਬਾਰੀਆਂ ਹੈ ਹਾਲੇ ਵੀ, ਉਹ ਇਮਾਰਤਾਂ। ਹੁਣ ਆਹ ਬੂਹਾ ਲੱਗਿਆ, ਇਹ ਵੀ ਪੁਰਾਣਾ ਲੱਕੜੀ ਦਾ, ਉਸੇ ਦੌਰ ਦਾ ਸਰੀਏ ਵਾਲਾ। ਮਲਕਾ ਹਾਂਸ ਦੇ ਵਿੱਚ ਹਜੇ ਵੀ ਯਾਦਾਂ ਹੈ ਜੀ।
ਅਸਲਾਮ ਵਾਲੇਕੁਮ ਜੀ। ਅਸੀਂ ਇਸ ਟਾਈਮ ਨਾ ਜੀ ਪਾਕ ਪਤਨ ਸ਼ਰੀਫ ਆ ਗਏ ਆ ਮੇਰੇ ਮਗਰ ਫਰੀਦ ਕਾਵਰ ਲਿਖਿਆ ਬਾਬਾ ਫਰੀਦ ਰਹਿਮਤੁल्लाह ਅਲੈਹ ਦੇ ਦਰਬਾਰ ਸ਼ਰੀਫ ਤੇ ਲੱਗੇ ਆ ਤੇ ਅਸੀਂ ਉੱਥੇ ਸਲਾਮ ਕਰਨ ਵਾਸਤੇ ਜਾ ਰਹੇ ਹਾਂ ਤੇ ਤੁਹਾਨੂੰ ਥੋੜ੍ਹਾ ਬਾਜ਼ਾਰ ਦਿਖਾਣਾ ਤੇ ਬਾਕੀ ਮੈਂ ਅੰਦਰ ਜਾ ਕੇ ਗੱਲ ਕਰ ਰਿਹਾ। ਦਿਖਾ ਦਿਓ ਮੜ ਜਾ ਬਾਜ਼ਾਰ ਵਿਕਾਸ ਸਾਹਿਬ ਆ ਜਾਓ ਜੀ, ਆ ਜਾਓ ਬਾਜ਼ਾਰ। ਨਾਲ ਮੜ ਜਾ ਬੋਲਦੇ ਵੀ ਰਹੋ, ਪਤਾ ਲੱਗੇ ਮੇਰਾ ਕੈਮਰਾਮੈਨ ਵਿਕਾਸ ਹੈ ਇੱਧਰ। ਹਾਂਜੀ, ਅਸੀਂ ਜੀ ਪਹੁੰਚ ਗਏ ਹਾਂ ਬਾਬਾ ਫਰੀਦ ਜੀ ਦੀ ਦਰਗਾਹ ਤੇ ਤੇ ਉਹਨਾਂ ਦੇ ਜੀ ਭਾਜੀ ਇਹ ਹੁਣ ਐਂਟਰੈਂਸ ਜਿਹੜੀ ਨਾ ਮੇਨ ਉਹ ਕੀਤੀ ਬੰਦ, ਉਹ ਬਣਦੀ ਪਈ ਹੈ ਨਵੀਂ। ਆ ਜਾਓ। ਤੇ ਇਹ ਅੰਦਰੋਂ ਅੰਦਰ ਹੁਣ ਇੱਕ ਰਾਹ ਦਿੱਤਾ ਹੋਰ ਉਹਨਾਂ, ਅਸੀਂ ਉਹ ਰਾਹ ਇਸਤੇਮਾਲ ਕਰਦੇ ਜਾਣਾ ਹੈ। ਤੇ ਆਹ ਰੌਣਕ ਲੱਗੀ ਹੈ ਬਾਹਰ, ਸਾਰੇ ਜਿਹੜੇ ਨੇ ਆ ਮੇਲਾ ਠੇਲੇ ਵੇਖੋ ਨਾ, ਆ ਪੰਗੂੜੇ ਪੰਗਾੜੇ ਹਾਂ ਆ ਚਿੜੀਆਂ ਤੋਂ ਆ ਗੁੱਡੀਆਂ ਤੇ ਚੂੜੀਆਂ ਆ ਗਈਆਂ। ਹਾਂ ਵਾਹ ਬਈ ਵਾਹ। ਵਾਹ। ਆ ਮਿੱਟੀ ਦੇ ਭਾਂਡੇ ਤੇ ਆਹ ਵੇਖੋ ਜਿਹੜੀ ਗੱਲ ਹਾਂ, ਸਲਾਮ ਲੈ ਲਓ ਬਈ, ਸਲਾਮ ਲੈ ਲਓ। ਦੇਗਾ ਨਹੀਂ ਪਈਆਂ। ਦੇਗਾ ਪਈਆਂ ਹਿੱਲਣ ਨਾ ਦੇਣਾ ਇਹਨਾਂ ਨੂੰ। ਕਹਿੰਦੇ ਦੇਗਾ ਪਈਆਂ। ਆ ਜਾਓ ਆ ਜਾਓ ਆ ਜਾਓ। ਹਾਂ ਇਦਾਂ ਹੀ ਮਾੜਾ ਮਾੜਾ ਦੱਸ ਤੇ ਜਾਇਓ। ਹਾਂਜੀ ਹਾਂਜੀ, ਇਹ ਹੁਣ ਨਵੀਂ ਐਂਟਰੈਂਸ ਬਣ ਰਹੀ ਹੈ ਸਾਹਮਣੇ ਦੇਖੋ ਨਾ, ਵਾਹ ਵਾਹ ਸੋਹਣੀ ਜੀ ਕਰਕੇ ਬਣਾਉਂਦੇ ਨੇ। ਆ ਜਾਓ ਆ ਜਾਓ ਆ ਜਾਓ। ਇੱਕ ਅੱਧਾ ਲੈ ਲਓ। ਲੱਗੇ ਹੁਣ ਤੁਸੀਂ ਪੈਸੇ ਕਰਨਗੇ। ਆ ਜਾਓ ਆ ਜਾਓ ਆ ਜਾਓ। ਆਓ ਤੇ ਸਹੀ ਹੈ, ਇਹ ਬੜੀ ਦੂਰ ਹੈ, ਦਿੱਲੀ ਬਹੁਤ ਦੂਰ ਹੈ। ਅੱਛਾ ਜੀ ਫੁੱਲ ਲੈ ਕੇ ਹਾਂ ਫੁੱਲ ਵੀ ਲੈ ਲੈਣੇ। ਫੁੱਲ ਲੈ ਜੀ। ਹਾਂਜੀ ਸੁਰੈਸ ਸਾਹਿਬ ਨੇ ਫੁੱਲ ਲੈ ਲੈਣ, ਸ਼ੱਕਰ ਵੀ ਲੈ ਲਓ। ਹੈ ਆ ਜਾਓ ਭਾਜੀ ਆ ਜਾਓ। ਵਾਹ, ਬਾਜ਼ਾਰ ਦੇ ਬਾਰੇ ਗੱਲ ਦੱਸੋ। ਬਾਜ਼ਾਰ ਦੇ ਬੜਾ ਪੁਰਾਣਾ ਬਾਜ਼ਾਰ ਆ ਹਾਂ ਤੇ ਹੁਣ ਅਸੀਂ ਤਾਂ ਚੜਾਈ ਚੜ ਰਹੇ ਹਾਂ। ਬਿਲਕੁਲ ਉੱਪਰ ਜਾ ਰਹੇ ਆ। ਹਾਂਜੀ ਇਹ ਦਰਬਾਰ ਸ਼ਰੀਫ ਜਿਹੜਾ ਨਾ ਪਾਕ ਪਤਨ ਦਾ ਜਿਹੜਾ ਤਲਾ ਉਸ ਤੋਂ ਬਹੁਤ ਉੱਚਾ। ਬਿਲਕੁਲ। ਤੇ ਇਹ ਹੁਣ ਬਾਬਾ ਜੀ ਉਹ ਵੇਖੋ ਨਾ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਨਾ ਉਹਨੂੰ ਥੋੜਾ ਜਿਹਾ ਬਣੀਆਂ ਜਿਹੜੀ ਅੰਦਰ ਮਸਜਿਦ ਵਗੈਰਾ ਬਣੀ ਸੀ ਹਾਂ ਉਹ ਨਵੀਂ ਬਣਾ ਰਹੇ ਨੇ ਹੁਣ। ਜਿਹੜੀ ਮੇਨ ਦਰਗਾਹ ਹੈ ਉਹ ਉਂਝ ਹੀ ਹੈ, ਹਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਨਾ ਉਹ ਨਵੀਆਂ ਰੀਹੈਬ ਕਰਦੇ ਪਏ ਨੇ। 700 ਸਾਲ ਪੁਰਾਣੀ ਗੱਲ ਆ ਜੀ। ਬਿਲਕੁਲ ਬਿਲਕੁਲ 700 ਸਾਲ ਪੁਰਾਣੀ ਗੱਲ ਆ ਜੀ, ਕੋਈ ਅੱਜ ਦੀ ਗੱਲ। ਅੱਜ ਦੀ ਗੱਲ ਕੋਈ ਨਹੀਂ ਹੈ। ਇੱਥੇ ਹੁਣ ਅਸੀਂ ਕਰਾਉਣੀ ਆਪਣੀ ਰਜਿਸਟ੍ਰੇਸ਼ਨ ਤੇ ਫਿਰ ਹੁਣ ਬਾਕੀ ਗੱਲ ਕਰਦੇ ਆ ਅੱਗੇ ਜਾ ਕੇ। ਹੋਰ ਕੀ ਹਾਲ ਚਾਲ? ਪੰਜਾਬ ਪੁਲਿਸ ਦਿਖਾਈ ਵਿੱਚ ਮੈਨੂੰ ਪਛਾਣ ਲਿਆ। ਆ ਪਛਾਣ ਲਿਆ ਬਾਬੇ? ਸ਼ਾਹਿਦ ਇਕਬਾਲ ਸਾਹਿਬ ਜੀ ਖੜੇ ਜੀ ਡਿਊਟੀ ਦੇ ਤੇ ਕੈਸੇ ਵਕਤਾਂ ਲਿਆ ਵੀ ਕਿੱਡੀ ਮੁਕੱਦਰਾਂ ਵਾਲੀ ਡਿਊਟੀ ਹੈ ਬਾਬੇ ਦੇ ਦਰਬਾਰ ਤੇ। ਬੜੀ ਗੱਲ। ਹਾਂ ਚਲਾ ਜਾਓ। ਚਲੋ ਠੀਕ ਹੈ। ਚਲੋ ਠੀਕ। ਹੋਰ ਸਭ ਖੈਰੀਅਤ? ਹਾਂਜੀ ਠੀਕ ਠਾਕ। ਮਿਹਰਬਾਨੀ ਜੀ ਉਹਦੇ ਵਾਸਤੇ। ਚਲੋ ਵੀਡੀਓ ਬਾਅਦ ਆ ਜਾਓ ਸੁਰੇਸ਼ ਸਾਹਿਬ ਆ ਜਾਓ। ਚੱਲਦੇ ਚਲੋ ਅੰਦਰ ਜਾਣਾ ਸੀ। ਅੰਦਰ ਭੈਣ ਨਾਲ ਨਹੀਂ ਅੰਦਰ ਜਾਣਾ। ਨਹੀਂ ਇੱਧਰ ਤੇ ਪਾ ਦਿਓ। ਨਹੀਂ ਇਹ ਇੱਧਰ ਲੇਡੀਜ਼ ਇੱਧਰ ਦੇ। ਲਓ ਜੀ ਦਰਬਾਰ ਤੋਂ ਬਾਹਰ ਆ ਰਹੇ ਨੇ ਸੋਇਆ ਸਾਹਿਬ ਹੋ ਗਈ ਜੀ। ਅਸੀਂ ਸਲਾਮ ਕੀਤਾ ਜੀ, ਦੁਆ ਮੰਗੀ ਸਾਰਿਆਂ ਵਾਸਤੇ। ਚਲੋ ਵਧੀਆ ਕੀਤਾ ਜੀ। ਹਾਂਜੀ ਮਾਸ਼ਾਅੱਲਾ ਜੀ। ਤੁਹਾਡਾ ਕੈਮਰਾ ਸਾਰੇ ਚੱਲ ਰਿਹਾ। ਹਾਂਜੀ ਮੈਂ ਜੀ ਸਲਾਮ ਕੀਤਾ, ਦੁਆ ਮੰਗੀ ਹੈ ਤੇ ਬਾਕੀ ਤੁਸੀਂ ਉਹ ਦਿਖਾਓ ਆਪਣਾ ਉਹ ਆ ਜਾਓ ਉਹ ਹੀਰਾ ਸਾਹਿਬ ਪੂਰੀ ਜੀ ਭਾਈਆ। ਕਿੱਲਾ ਗਾਹ ਤੇ ਸਾਰਾ ਦਿਖਾਓ। ਹਾਂ ਉਹ ਦਿਖਾਉਂਦੇ ਆ ਉਧਰੋਂ ਗਏ ਨੇ ਭੈਣ ਜੀ ਨੂੰ ਦਰਸ਼ਨ ਉੱਥੇ ਕਰਦੇ। ਬੈਠਣ ਦੋ ਹਾਂ ਉਹ ਆਏ ਦਿਲ ਦੀ ਰੀਝ ਪੂਰੀ ਕਰੋ। ਬੰਦ ਕਰ ਲਓ ਜੋ ਮੈਂ ਅੱਗੇ ਜਾ ਕੇ ਸੁਣਾ। ਜੀ ਬਾਬਾ ਜੀ ਤੇ ਤੋਰਾ ਆ ਉਹ ਤੇਰੇ ਪਿੱਛੇ ਆ ਗਏ ਮੇਰੇ ਖਿਆਲ। ਬਾਬਾ ਫਰੀਦ ਦੀ ਦਰਗਾਹ ਤੇ 4:50 ਹੋ ਗਏ ਨੇ। ਉਹ ਟਾਈਮ ਦੀ ਸਲਾਹ ਹੈ ਸਭ ਤੋਂ ਵੱਡਾ। ਹਾਂ। ਇਹ ਬੜਾ ਵੱਡਾ ਕੰਮ ਕੀਤਾ ਇੰਤਜ਼ਾਮੀਆਂ ਨੇ ਕਿ ਕਿਸੇ ਬੰਦੇ ਨੂੰ ਟਾਈਮ ਦਾ ਰੌਲਾ ਨਾ ਰਵੇ। ਦੂਸਰੀ ਇਹ ਚੀਜ਼ ਕਿ ਮਸਜਿਦ ਬੜੀ ਸੋਹਣੀ ਬਣਾਈ ਹੋਈ ਹੈ। ਹਾਂ ਬਹੁਤ ਪਿਆਰੀ ਮਸਜਿਦ ਹੈ। ਉਹ ਤਾਂ ਬਥੇਰੇ ਬੰਦੇ ਇੱਥੇ ਆਉਂਦੇ ਨੇ, ਬਾਹਰੋਂ ਵੀ ਆਉਂਦੇ ਨੇ, ਲੇਕਿਨ ਜ਼ਿਆਦਾਤਰ ਜਿਹੜੀ ਮੈਜੋਰਟੀ ਆ ਉਹਨਾਂ ਨੇ ਬਾਬਾ ਫਰੀਦ ਦਾ ਦਰਬਾਰ ਨਹੀਂ ਵੇਖਿਆ ਹੋਇਆ ਕਿਉਂਕਿ ਐਡਾ ਵੱਡਾ ਨਾਂ ਹੈ। ਮੁਸਲਮਾਨ ਵੀ ਮੰਨਦੇ ਨੇ, ਸਰਦਾਰ ਵੀਰ ਵੀ ਮੰਨਦੇ ਨੇ। ਔਰ ਬਾਬਾ ਨਾਨਕ ਨੇ ਇਹਨਾਂ ਦੇ ਸ਼ਲੋਕ ਜਿਹੜੇ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤੇ ਨੇ ਤਾਂ ਉਹ ਇਹ ਪੜ੍ਹਦੇ ਨੇ। ਭਾਜੀ ਇੱਥੇ ਜ਼ਰੂਰੀ ਰਹਿਣਾ ਸੀ ਉਹ ਵਾਪਸ ਉਹ ਫਿਰ ਕਹਿੰਦਾ ਮੈਂ
ਵਾਪਸ ਜਾਵਾਂਗੇ ਤਾਂ ਕਿ ਚੱਕਰ ਜਿਹੜਾ ਜਸ ਕਰਦਾ ਕੰਮ ਸਟਾਰਟ ਤੋਂ ਸਰਕਾਰ ਦੇ ਵੇਲੇ ਦੇ ਵਿੱਚ ਖਲੋਤੇ ਹਾਂ ਅੱਜ ਮੈਂ ਦੱਸਦਾ ਪਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਯਾਦ ਰੱਖ ਜਿਸ ਤਰ੍ਹਾਂ ਆਪਣਾ ਮਤਲਬ ਕਹਿ ਲਓ ਕੁਰਾਨ ਪਾਕ ਮਜ਼ਬੂਤ ਕਿਤਾਬ ਹੈ ਤੇ ਇਸ ਕਰਕੇ ਸਰਦਾਰ ਵੀ ਜਿਹੜੇ ਨੇ ਉਹ ਆਪਣੇ ਤੋਂ ਵੀ ਜ਼ਿਆਦਾ ਡਾਢੇ ਤਰੀਕੇ ਨਾਲ ਮੰਨਦੇ ਆ ਬਹੁਤ ਜ਼ਿਆਦਾ ਤੇ ਬੜੀ ਵੱਡੀ ਗੱਲ ਹੈ ਮੰਨਣਾ ਵੀ ਚਾਹੀਦਾ ਅੱਲਾਹ ਪਾਕ ਦੇ ਨੇਕ ਬੰਦੇ ਨੇ ਉਹ ਇੰਨਾ ਹੀ ਦਰਗਾਹ ਤੇ ਆ ਕੇ ਜਿਹੜਾ ਹੈ ਉਹ ਦਿਲ ਨੂੰ ਸਕੂਨ ਮਿਲਦਾ ਬਿਲਕੁਲ ਬੜੀ ਵੱਡੀ ਗੱਲ ਹੈ ਇੱਧਰ ਸਰਦਾਰ ਜੀ ਹੋਰਾਂ ਨੂੰ ਘੇਰ ਲਿਆ ਜਨਤਾ ਨੇ ਉਹ ਲੋਕ ਤਸਵੀਰਾਂ ਬਣਾ ਰਹੇ ਆ ਮਸਜਿਦ ਦੇਖ ਲਓ ਜੀ ਕਿੰਨੀ ਸੋਹਣੀ ਤੇ ਖੂਬਸੂਰਤ ਮਸਜਿਦ ਬਣੀ ਆਪਣੀ ਆਵਾਜ਼ ਦੇ ਵਿੱਚ ਅੱਛਾ ਕਮੈਂਟਰੀ ਮੇਰੀ ਹੋਵੇ ਤੇ ਦਰਸ਼ਨ ਹਾਂ ਲਓ ਜੀ ਮੈਂ ਤੁਹਾਡੇ ਜਗ੍ਹਾ ਤੇ ਡਿਊਟੀ ਦੇ ਕੇ ਆਣਾ ਲਓ ਜੀ ਆਪਣਾ ਮੈਨੂੰ ਪਰਮਿਸ਼ਨ ਮਿਲੀ ਹੈ ਤੇ ਮੈਂ ਹੁਣ ਤੁਹਾਨੂੰ ਦਿਖਾਣਾ ਜੀ ਦਰਬਾਰ ਦੇ ਅੰਦਰ ਬਾਬਾ ਫਰੀਦ ਜੀ ਦਾ ਕਲਾਮ ਜਿਹੜਾ ਹੈ ਉਹ ਪੜ੍ਹਿਆ ਜਾ ਰਿਹਾ ਕਵਾਲੀ ਦੀ ਸ਼ਕਲ ਦੇ ਵਿੱਚ ਤੇ ਜਨਤਾ ਜਿਹੜੀ ਉਹ ਬੈਠੀ ਕਵਾਲੀ ਜਿਹੜੀ ਉਹ ਸੁਣ ਰਹੀ ਹੈ ਤੇ ਥੱਲੋਂ ਪੈਰ ਵੀ ਬਹੁਤ ਸੜਦੇ ਪਏ ਆ ਕਿਉਂਕਿ ਧੁੱਪ ਦੇ ਨਾਲ ਫਰਸ਼ ਜਿਹੜਾ ਉਹ ਪੂਰਾ ਤਪਿਆ ਪਿਆ ਤੇ ਇੱਥੇ ਕਵਾਲੀ ਜਿਹੜੀ ਚੱਲ ਰਹੀ ਜੀ ਦੂਰੋਂ ਦੂਰੋਂ ਲੋਕ ਦਰਸ਼ਨ ਮੇਲੇ ਨੂੰ ਆਏ ਤੇ ਸਾਡੇ ਨਾਲ ਆਏ ਮਹਿਮਾਨ ਜਿਹੜੇ ਉਹਨਾਂ ਦੇ ਦੁਆਲੇ ਕਾਫੀ ਲੋਕਲ ਜਿਹੜੇ ਲੋਕ ਨੇ ਉਹਨਾਂ ਦੇ ਦੁਆਲੇ ਹੋਏ ਆ ਤੇ ਰਸ਼ ਪੈ ਗਿਆ ਹੁਣ ਜਿੰਨਾ ਕਵਾਲੀ ਦਾ ਰਸ਼ ਮੈਨੂੰ ਲੱਗਦਾ ਓਨਾ ਹੀ ਇੱਧਰ ਰਸ਼ ਪੈ ਗਿਆ ਤੇ ਕੱਲਾ ਸਰਦਾਰ ਸਾਹਿਬ ਦੀ ਚੜ੍ਹਾਈ ਹੈ ਇੱਧਰ ਅੰਜਮ ਸਰੋਇਆ ਸਾਹਿਬ ਤੇ ਜ਼ੇਬੀ ਭਾਈ ਨੇ ਉਹਨਾਂ ਦੀ ਮਾਰਕੀਟ ਡਾਊਨ ਹੋਈ ਇੱਥੇ ਸਿਰਫ ਦਸਤਾਰ ਦੀ ਜਿਹੜੀ ਵੈਲਿਊ ਵਧੀ ਆ ਵੇਖੋ ਸਾਰੇ ਫੋਟੋਆਂ ਕਰਾ ਰਹੇ ਆ ਸਿਰਫ ਇੱਥੇ ਤੁਹਾਡੇ ਪੱਖੇ ਮੈਂ ਕਿਹਾ ਤੁਹਾਡੇ ਪੱਖੇ ਇੱਥੇ ਪਿੱਛੇ ਰਹਿ ਗਏ ਦਸਤਾਰ ਦੀ ਵੈਲਿਊ ਵੱਧ ਗਈ ਹੈ ਇਹ ਆ ਦੇਖੋ ਜੀ ਭਾਜੀ ਗਏ ਅੱਗੇ ਮੈਂ ਇੱਥੋਂ ਤੱਕ ਮੁੜ ਕੇ ਗਿਆ ਅੱਗੇ ਮੈਨੂੰ ਨਹੀਂ ਸੀ ਪਤਾ ਤੇ ਫਿਰ ਮੈਂ ਗਿਆ ਹੀ ਨਹੀਂ ਅੱਗੇ ਕੀ ਹੈ ਅੱਗੇ ਦੇਖ ਕੇ ਤਾਂ ਹੋ ਕੀ ਹੈ ਮੈਨੂੰ ਦੱਸ ਦਿਓ ਫਿਰ ਮੈਂ ਹੋ ਆਣਾ ਅੱਗੇ ਚਰਾਗਾ ਅੱਛਾ ਹਾਂਜੀ ਹੋਰ ਵੀ ਬੜਾ ਚਲੋ ਮੈਂ ਫਿਰ ਵੇਖ ਕੇ ਆਇਆ ਤਾਂ ਲਓ ਜੀ ਆ ਵਨ ਦਾ ਦਰਖਤ ਜਿਹੜਾ ਜਿੰਨੇ ਪੁਰਾਣੇ ਦਰਗਾਹਾਂ ਨੇ ਜਾਂ ਜਿੰਨੇ ਪੁਰਾਣੇ ਗੁਰਦੁਆਰਾ ਸਾਹਿਬ ਨੇ ਜਿੰਨੀ ਵੀ ਪੁਰਾਣੀਆਂ ਜਗ੍ਹਾ ਨੇ ਉੱਥੇ ਵਨ ਦਾ ਦਰਖਤ ਜ਼ਰੂਰ ਲੱਭਦਾ ਤੇ ਇੱਥੇ ਬਾਬਾ ਫਰੀਦ ਜੀ ਦੀ ਦਰਗਾਹ ਤੇ ਵੀ ਇਹ ਵਨ ਦਾ ਦਰਖਤ ਮੌਜੂਦ ਹੈ ਤੇ ਇੱਥੇ ਹੁਣ ਜਗ੍ਹਾ ਜਗ੍ਹਾ ਤੇ ਆ ਸਬੀਲ ਵੀ ਲੱਗੀ ਮੈਨੂੰ ਲੱਗਦਾ ਕੋਈ ਜਿਵੇਂ ਲੋਕ ਦੂਰ ਦੂਰੋਂ ਆਏ ਆ ਪਾਣੀ ਦੁੱਧ ਦੀ ਸਬੀਲ ਲੱਗੀ ਹੈ ਤੇ ਇਹ ਲੰਗਰ ਹਾਲ ਹੈ ਇੱਥੇ ਬਹਿ ਕੇ ਲੰਗਰ ਕਰੋ ਜੀ ਤੁਸੀਂ ਠੀਕ ਹੋ ਗਿਆ ਇਹ ਵੀ ਲੰਗਰ ਹਾਲ ਹੈ ਓਪਨ ਲੰਗਰ ਹਾਲ ਠੀਕ ਹੋ ਗਿਆ ਉਹ ਹੋ ਗਿਆ ਮੈਡੀਕਲ ਸੈਂਟਰ ਸ਼ਫਾਖਾਨਾ ਲਿਖਿਆ ਇਹ ਸਾਹਮਣੇ ਇਸ ਜਗ੍ਹਾ ਤੇ ਉਹ ਦਰਗਾਹ ਹੈ ਇਹ ਜਗ੍ਹਾ ਇੱਥੋਂ ਦਰਗਾਹ ਦੀ ਐਂਟਰੈਂਸ ਹੈ